यार नहीं मैं ये कह रहा हैगा भी कपड़े ਜਿਹੜੇ ਹੈ ਨਾ ਪਿਛਲੀ ਦਫਾ ਵੀ ਇੰਜ ਹੀ ਹੋਇਆ ਕਈ ਦੇ ਕੱਪੜੇ ਸਵਾਏ ਤੇ ਸਵੇਰੇ 10 ਵਜੇ ਲੈਣ ਡਏ ਆ ਠੀਕ ਹੈ ਇਨਸਾਨ ਨੂੰ ਆਪ ਚਾਹੀਦਾ ਹੈ ਕਿ ਕੱਪੜੇ नहीं ये जेन च रखना ना तू ये 9 बजे कपड़े नहीं सानू देन आने क्योंकि बच्चे जिहड़े है ना 4 सूट हाँ चलो मेहरबानी तेरी मेहरबानी चलो ठीक है बल्कि मैं भेज देना मैं कल ही मुंडे नूं भेजदा तुसीं उन्हां नूं दे दिओ पता की वो रश दे विच नहीं पता लगदा उन्होंने पिछली दफा ही कमीज गांह पिछां हो गई सी फिर ਇਹਦਾ ਅੱਛਾ नहीं लगता है इन टाइम जेन होर बनाया हुंदा आहो नाल वो गल सुनो नाल पर्ची भेज देना किन्ने पैसे मुंडा फिर नाल लै जाएगा ओके ओके ओए अली ओए हां जी घर कौन है मैं बुलाऊंगा एक मिनट अभी बाहर कोई मेहमान आए हुए हैं मेहमान आए हैं देसी ये पेंडू ये है दो लाचे लूचे पेंडू ना साडा किहड़े पेंडू पता नहीं केड़े बुला लो पता नहीं कित्थों बेचारे आए होने आओ जी आ जाओ बुला रहे मेरा क्या अस्सलाम वालेकुम जी ओए आओ जी प्यारे हो आ जाओ ओ मैं कह जी ईद मुबारक खान साहब यार मुबारक ओए इमली वाह जी वाह वाह जी वाह वाह जी वाह बल्ले 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 हैं हां साहब किदा सेता वाह जी वाह शुक्र अल्हम्दुलिल्लाह ਹੋਰ ਜਨਾਬ ਖਾਨ ਸਾਹਿਬ ਖੈਰਾਂ ਦੁਆਵਾਂ ਇਹ ਕਿੱਦਾਂ ਯਾਦ ਆ ਗਿਆ ਅੱਜ ਉਹ ਖਾਨ ਸਾਹਿਬ ਤੁਸੀਂ ਭੁੱਲੇ ਕਦੋਂ ਜੇ ਸਾਨੂੰ ਓਏ ਤੇ ਅਸੀਂ ਦੁਪਹਿਰ ਦਾ ਸੋਚਣ ਨੇ ਵੀ ਖਾਨ ਸਾਹਿਬ ਵੱਲ ਜਾਈਏ ਫਿਰ ਜ਼ਿਹਨ ਚ ਆਇਆ ਉਹਨਾਂ ਦਾ ਮੁਲਾਜ਼ਮ ਕਿਤੇ ਸਾਨੂੰ ਮੋੜ ਹੀ ਨਾ ਦਵੇ ਨਹੀਂ ਮੈਂ ਤੇ ਕਿੱਦਾਂ ਪਿੰਡ ਠੀਕ ਆ ਸਾਰੇ ਸਭ ਖੈਰਾਂ ਮੈਂ ਕਹਿੰਦਾ ਭੈਣ ਸਾਡੀ ਠੀਕ ਆ ਬੱਚੇ ਓਏ ਠੀਕ ਆ ਮਜ਼ੇ ਆ ਗਏ ਭਾਈਆ ਤੈਨੂੰ ਮਿਲ ਕੋਈ ਕੇ। ਇਮਲੀ ਸੁਣਾ हां साहब 150 ਉਹ ਕਿਹੜੀ ਕਰੀਮ ਇਸਤੇਮਾਲ ਕਰਦਾ ਹੋਰ ਕਾਲਾ ਹੋ ਗਿਆ ਤੂੰ ਲੋਕੀ ਗੋਰੇ ਹੁੰਦੇ ਤੂੰ ਕਾਲਾ ਹੋਈ ਜਾਂਦਾ सब ਯਾਰ काम बहुत करीदा वा ना ਇਹ ਅਦਾਲਤ ਝੂਠੀਆਂ ਕਸਮਾਂ ਖਾਨਾ हां सब कुछ ਨੂਰ ਹੀ ਉੱਡ ਗਿਆ ਯਾਰ ਇਮਲੀ ਤੂੰ ਤਾਂ ਚੰਗਾ ਭਲਾ ਸੋਹਣਾ ਸੀ ਤੁਹਾਨੂੰ ਦੇਖਣ ਦੇ ਚਾਹ ਇੰਨੇ ਚੜੇ ਕਿ ਦੌੜੇ ਹੀ ਆਇਆ ਮੈਂ ਓਏ ਓਏ ਆ ਓਏ ਦੇਖੋ ਇਧਰ ਵਾਹ ਜੀ ਵਾਹ ਵਾਹ ਜੀ ਧੜਕਣ ਨਹੀਂ ਰੁਕਣੀ ਖਾਨ ਸਾਹਿਬ 150 ਬੰਦੇ ਨੂੰ ਈਦ ਮਿਲੀ ਆ ਪਰ ਤੁਹਾਡੇ ਤੋਂ ਬਗੈਰ ਚੈਨ ਨਹੀਂ ਆਇਆ ਚੱਸ ਨਹੀਂ ਆਈ ਬਿਸਮਿਲ੍ਲਾ। ਜਿੱਦਾਂ ਤੁਹਾਡੇ ਨਾਲ ਆਈ ਚੱਸ ਨਹੀਂ ਆਈ ਸਾਨੂੰ ਸੱਜਣਾ ਨਾਲ ਇਦਾਂ ਹੁੰਦੀਆਂ 12 ਸੱਜਣਾ ਨਾਲ ਹੁੰਦੀਆਂ ਗੱਲ ਪਤਾ ਕੀ ਆ ਹਾਂਜੀ ਅਸੀਂ ਜਿੰਨੀਆਂ ਇਦਾਂ ਕੀਤੀਆਂ ਨਾ ਜੀ ਖਾਨ ਸਾਰੀਆਂ ਪਿੰਡ ਗਏ ਆ ਸਾਹਿਬ ਸੱਜਣਾ ਨੂੰ ਦੋਸਤਾਂ ਨੂੰ ਮਿਲ ਕੇ ਸਕੂਨ ਹੀ ਨਹੀਂ ਹੋਇਆ ਹਾਏ ਹਾਲਾਂਕਿ ਸ਼ਹਿਰ 'ਚ ਜਦੋਂ ਬੰਦਾ ਆ ਜਾਂਦਾ ਆ ਬੜਾ ਉਹਦੇ ਢੰਗ ਹੋ ਜਾਂਦੇ ਮਿਲਣ ਮਿਲਾਉਣ ਦੇ ਬਹਿਣਾ ਖਲੋਣਾ ਹੋ ਜੀ ਇਦਾਂ ਹੀ ਲੇਕਿਨ ਸਾਡੇ ਜ਼ਿਹਨ 'ਚ ਸੀ ਬੜੀ ਗੱਲ ਹੈ ਮੈਂ ਹਰ ਈਦ ਤੇ ਪਿੰਡ ਜਾਣਾ ਹੁੰਦਾ ਹੈ ਹਾਂਜੀ ਤੇ ਜਾ ਕੇ ਖਾਨ ਮਿਲ ਗਏ, ਸਾਹਿਬ ਹੈਂ? ਕਿ ਸਾਹ ਚੜਿਆ ਸੀ ਐਤਕੀ ਨਹੀਂ ਆਇਆ ਨਹੀਂ ਮੈਂ ਮਰੂ ਵਾਲੇ ਦਿਨ ਜਾਣਾ ਹੁੰਦਾ ਤੁਹਾਨੂੰ ਪਤਾ ਲੇਕਿਨ ਖਾਨ ਸਾਹਿਬ ਅਸੀਂ ਪਹਿਲਾਂ ਦੀ ਡਿਗੇ ਤੁਹਾਨੂੰ ਪਤਾ ਤੁਹਾਨੂੰ ਵੇਖਦੇ ਆ ਤੇ ਫੇਰ ਹੀ ਸਾਨੂੰ ਲੱਗਦਾ ਕਿ ਇਹ ਦਿਨ ਦੇ ਆ ਅੱਜ ਕੋਈ ਮੈਂ ਤਾਂ ਰਸਤੇ 'ਚ ਦੱਸਣਾ ਆਇਆ ਸੀ ਮੈਂ ਕਿਹਾ ਖਾਨ ਸਾਹਿਬ ਨੂੰ ਹੁਣ ਭਾਗ ਲੱਗ ਗਿਆ ਅੱਲਾ ਨੇ ਰਹਿਮਤਾਂ ਕਰ ਦਿੱਤੀਆਂ ਵਾ ਹਾਂਜੀ, ਹਾਂਜੀ, YouTube ਤੇ ਕਿਉਂ? ਵਿਛਾਏ ਆ ਡਰਾਮਿਆਂ 'ਚ ਵਿਛਾਏ ਆ ਹੈ ਮਾਲਕ CNN ਤੇ ਵੀ ਬਹਿ ਰਹੇ ਆ ਮਾਲਕ ਸਾਰੀ ਦਾ ਦੁਨੀਆ ਜਾਣਨ ਲੱਗ ਪਈ ਆ ਨਹੀਂ ਤਾਂ ਖਾਨ ਸਾਹਿਬ ਵੱਡੀ ਤੇ ਛੋਟੀ ਤੇ ਤਲੇ ਨਾਨ ਵੇਚਣੇ ਬੂਏ ਮੁਰੇ ਸਮੋਸੀਆਂ ਘਰ ਵਾਲਾ ਚੁੱਲ੍ਹਾ ਬਾਹਰ ਰੱਖ ਲੈਣਾ ਬੜੇ ਨਿਜ਼ਾਮ ਬਦਲ ਗਏ ਹੁਣ ਤਾਂ ਉਹ ਪੁਰਾਣਾ ਦੌਰ ਸੀ ਹੁਣ ਤੇ ਵੇਖ ਹੁਣ ਓਏ ਗੱਡੀਆਂ ਪਹਿਲਾਂ ਗੱਲ ਕਿੱਥੇ ਇੱਕ ਮਿੰਟ ਸੁਣ ਤਾਂ ਲੈ ਕਿੰਨੀਆਂ ਗੱਲਾਂ ਕਰੀ ਜਾਂਦੇ ਮੈਨੂੰ ਕਿਹੜੇ ਟਾਈਮ ਟਿੱਕੀਆਂ ਵੇਚਦੇ ਵੇਖ ਲਿਆ ਹੈ ਤਲੇ ਨਾਨ ਕਿਹੜੇ ਟਾਈਮ ਤਲੇ ਨਾਨ ਦੇਖ ਲਿਆ ਤੂੰ ਮਰੇ ਤੂੰ ਤਲੇ ਨਾਨ ਲੇਕਿਨ ਸਾਨੂੰ ਬੜੀ ਖੁਸ਼ੀ ਹੋਈ ਆਈ ਤੁਹਾਡੀ ਤਰ੍ਹਾਂ ਯਾਰ ਦੀ, ਮੈਨੂੰ ਬੜਾ ਬਹੁਤ ਰਾਜੀ ਬੜਾ ਹੋਇਆ ਅਫਸੋਸ ਹੋਇਆ ਵੀ ਤੁਹਾਨੂੰ ਮੇਰਾ ਪਿਛਲਾ ਮਾਜ਼ੂ ਵੀ ਸਹੀ ਨਹੀਂ ਯਾਦ ਵੀ ਕੀ ਕਰਦਾ ਰਿਹਾ ਮੈਂ ਲੈ ਕਿਤੇ ਬਚਪਨ ਇਕੱਠਿਆਂ ਦਾ ਤੇ ਗੁਜ਼ਰਿਆ ਥੋੜੇ ਇਹਦੇ ਜਿਹੇ ਨਾਲ ਵੱਡੇ ਤੇ ਮੇਰਾ ਬਹੁਤਾ ਬਚਪਨ ਇਕੱਠਿਆ ਗੁਜ਼ਰਿਆ ਹਾਂ 4-5 ਸਾਲ ਹੀ ਹੈਂ, ਵੱਡੇ ਛੋਟਾ ਜਿਹਾ ਹੁੰਦਾ ਸੀ ਤੇ ਇਹ ਸੀ ਕਿ ਤੂੰ ਬੋਲਦਾ ਨਹੀਂ ਸੀ ਹੁੰਦਾ ਉਦੋਂ ਵੀ ਬੋਬ ਤੇਰਾ ਭਾਰੀ ਇਹਨਾਂ ਹਾਂ। ਵਧੀਆ ਮੋਰਾਂ ਤੇ ਬਹਿ ਜਾਂਦਾ ਸੀ ਸਾਡੇ ਉਹੀ ਤੇ ਮੈਂ ਕਿਹਾ ਵੀ ਕੋਈ ਜ਼ਿਆਦਤੀ ਵੀ ਕਰ ਗਿਆ ਨਾ ਤੇ ਤੂੰ ਨਹੀਂ ਬੋਲਿਆ ਵੀ ਜ਼ਿਆਤੀ ਚੀਜ਼ ਖੋ ਕੇ ਲੈ ਜਾਂਦੇ ਜ਼ਿਆਤੀ ਸਾਡੇ ਯਾਰ ਨਾਲ ਖੋ ਕੇ ਲਿਜਾਣੀ ਹੁੰਦੀ ਆ ਜ਼ਿਆਦਤੀ ਕਿਹਦਾ ਨਾਂ ਆ ਯਾਰ ਭਾ ਤੋਂ ਨਾ ਲੇਕਿਨ ਭੁੱਲਿਆ ਤੂੰ ਵੀ ਨਹੀਂ ਬਚਪਨਾ ਨਾ ਲੈ ਮੈਂ ਭੁੱਲਦਾ ਆ ਹਾਏ ਹਾਏ ਆ ਹੁਣ ਆ ਕੇ ਤੇ ਮੈਂ ਠੀਕ ਹੋਇਆ ਹਾਂ ਆ ਦੋ ਤਿੰਨਾਂ ਸਾਲਾਂ ਉਹ ਤੇ ਤੋਂ ਇਹ ਸੀ ਵੀ ਅਸੀਂ ਜਦੋਂ ਖੇਲਦੇ ਖੂਲਦੇ ਹੁੰਦੇ ਸੀ ਹਾਂਜੀ ਠੀਕ ਹੈ ਕਿ ਨਹੀਂ ਤਿੰਨਾਂ 4 ਸਾਲਾਂ ਤੋਂ ਰਹਿਮਤ ਆ ਅੱਲਾ ਦੀ ਨਹੀਂ ਤਾਂ ਹਰ ਈਦ ਤੇ ਕਿਸੇ ਨਾ ਕਿਸੇ ਦੇ ਘਰ ਹੀ ਬੈਠੇ ਹੁੰਦੇ ਸੀ ਹਾਂਜੀ ਹਾਂ ਇਹ ਤੇ ਕਿਹੜੇ ਘਰ ਬੈਠੇ ਹੁੰਦੇ ਸੀ ਸਭ ਨਾਨਕਿਆਂ ਦੇ ਦਾਦਕਿਆਂ ਦੇ ਖਾਲੂਆਂ ਦੇ ਚਾਏ ਚਾਚੇ ਦੇ ਇੱਥੇ ਇਦਾਂ ਗੁਜ਼ਾਰੀਆਂ ਘਰ ਤਾਂ ਕੁਝ ਪੱਕਦਾ ਹੀ ਨਹੀਂ ਸਭ ਕੁਝ ਠੀਕ ਸੀ ਘਰ ਵੀ ਤੂੰ ਨਾ ਗੱਲ ਜਿਹੜੀ ਵਲ ਪਾ ਕੇ ਨਾ ਗੱਲ ਬੜਾ ਨਾ ਕਾਫਰਾਨਾ ਜਿਹਾ ਅੰਦਾਜ਼ ਆ ਤੇਰਾ ਲੇਕਿਨ ਪਿੰਡ ਗੱਲ ਭੁੱਲ ਸਿੱਧੀ ਗਿਆ ਕਰਿਆ ਕਰ ਸਮਝ ਲੱਗੀ ਕਿ ਨਹੀਂ ਤੇਰੀ ਗੱਲ ਦੇ ਜਿਹੜੇ 4 ਮਹੀਨੇ ਹੁੰਦੇ ਆ ਅਸੀਂ ਪਿੰਡੋਂ ਸਿਰਫ ਤੁਹਾਡੇ ਲਈ ਆਏ ਆ ਨਹੀਂ ਮੇਰੇ ਲਈ ਕਿਉਂ ਆਇਆ ਕੀ ਗੱਲ ਪਿੰਡ ਦੀ ਚਾਬੀ ਹੈ ਮੇਰੇ ਕੋਲ ਸਭ ਵੀ ਤੂੰ ਮੈਂ ਮੇਰੇ ਕੋਲ ਚਾਬੀ ਲੈਣੀ ਤੇ ਪਿੰਡ ਖੋਲਣਾ ਤੂੰ ਉਹ ਦਿਲ ਨਹੀਂ ਸੀ ਲੱਗਣ ਦਿਆ ਖਾਨ ਸਾਹਿਬ ਤੁਹਾਨੂੰ ਪਤਾ ਹੀ ਆ ਉਹ ਹਰ ਦਿਲ ਏਜ ਤੁਸੀਂ ਕਿਤੇ ਅੰਦਰ ਰਹਿ ਕੇ ਆਏ ਆ 2 ਸਾਲ ਅੰਦਰ ਰਹੇ ਤੁਹਾਡਾ ਦਿਲ ਨਹੀਂ ਲੱਗਦਾ ਆਹ ਤੁਹਾਡਾ ਪਿੰਡ ਆ
ਵੀ ਹਰ ਇੱਥੇ ਹੁੰਦੇ ਆ ਕਿ 2-3 ਨਹੀਂ ਹਾਰੀ ਤੇ ਕਿਉਂ ਨੇ? ਤੁਸੀਂ ਕੋਈ ਸ਼ਫੀ ਫੇਰੀ ਵਾਲੇ ਹੋ ਜਾਂ ਉਹਦੇ ਮੁੰਡੇ ਨਹੀਂ ਤੂੰ ਆਉਂਦਾ ਸੀ ਹਰ ਇੱਥੇ ਆਏਗੀ, ਤੂੰ ਨਹੀਂ ਆਇਆ, ਅਸੀਂ ਆ ਗਏ ਆ। ਸਾਡੀ ਤੇ ਈਦ ਓਏ ਹੁਣ ਤਾਂ ਦਿਨ ਸਾਡੇ ਨਹੀਂ ਯਾਰ ਨੂੰ ਲੱਗਣ ਅੱਲਾ ਨੇ ਡਿਆ ਦੇ ਦਿੱਤਾ ਵਾ, ਭਾਗ ਲੱਗ ਗਿਆ, ਮਜ਼ੇ ਆਉਣ ਡਏ ਆ। ਹੁਣ ਤਾਂ ਅੱਲਾ ਦਾ 7 ਸਾਲਾਂ ਤੋਂ ਖਾਣ ਪੀਣ ਡਏ ਆ। ਹਾਂ ਇਹ ਇਹ ਤਾਂ ਤਾਂ ਹਰ ਰੀਤ ਤੇ ਲੋਕਾਂ ਦੇ ਘਰੋਂ ਹੀ ਸੇਵੀਆਂ। ਹਾਂ ਇਧਰੋਂ ਸੇਵੀਆਂ ਆ ਗਈਆਂ, ਇਧਰ ਲੋਕਾਂ ਦੇ ਘਰੋਂ ਸੇਵੀਆਂ ਕੀ ਆਉਂਦੀਆਂ ਮਤਲਬ ਆਪਣੇ ਕਿੱਥੇ ਪੱਕਦੀਆਂ ਹੈ? ਮੇਰੇ ਕਿਉਂ ਨਹੀਂ ਪੱਕਦੀਆਂ ਹੈਗੀਆਂ? ਆ ਗੈਸ ਹੈ ਨਹੀਂ ਮੇਰੇ ਘਰ, ਜਾਂ ਮੇਰੇ ਘਰ ਵਾਲੇ ਨਬੀਨਾ ਆ, ਉਹਨਾਂ ਨੂੰ ਇਹ ਨਹੀਂ ਪਤਾ ਦੇਸਕੀ ਦਾ ਮੂੰਹ ਕਿੱਧਰ ਆ। ਆ ਗਰੀਬੀ ਦੇ ਵਿੱਚ ਜਿੱਦਣ ਤੁਹਾਡੇ ਘਰ ਪਹਿਲੇ ਦਿਨ ਫੇਣੀਆਂ ਪੱਕੀਆਂ, ਤੁਸੀਂ ਢੋਲਕੀ ਰੱਖੀ ਸੀ। ਓਏ ਉਦੋਂ ਮੰਗਣੀ ਸੀ ਸੇਵੀਆਂ ਦੀ ਮੰਗਣੀ, ਆਹੋ ਉਹ ਤੇ ਖਾਈ ਦੀਆਂ ਪਕਾ ਕੇ। ਕੀ ਹੋ ਗਿਆ ਖਾਨ ਸਾਹਿਬ, ਮਜ਼ਾਕੀਆਂ ਸੇਵੀਆਂ ਦੀ ਮੰਗਣੀ ਸੀ। ਭਾ ਨੇ ਜਿੱਦ ਕੀਤੀ ਕਿ ਸਾਬਤ ਚੌਲਾਂ ਵਾਲਾ ਚੌਲ ਨਹੀਂ ਸਾਬਤ, ਆਹੋ ਬਾਸਮਤੀ, ਆਹੋ ਆਹੋ ਉਹ ਨਾਨਕੇ ਆ ਜਿੱਧਰ ਮਤਲਬ ਸੇਵੀਆਂ ਵਿਆਹੀਆਂ। ਉਹ ਠੀਕ ਗੱਲ ਕਰੀ ਜਾਣ ਉਹ ਗੱਲ ਇਹ ਆ ਕਿ ਇਹਦਾ ਨਾ ਸੁਬਾਹ ਦਾ ਦਿਲ ਨਹੀਂ ਸੀ ਲੱਗਣ ਡਿਆ। ਮੈਨੂੰ ਕਹਿੰਦਾ ਖਾਨ ਸਾਹਿਬ ਨੂੰ ਮਿਲਣ ਜਾਣਾ ਆਪਾਂ, ਰੂਹ ਹੀ ਨਹੀਂ ਠੀਕ ਆ ਨਾ, ਤੇ ਇੱਥੇ ਮਜ਼ਾ ਨਹੀਂ ਆਉਂਦਿਆ ਪਿੰਡ ਦੇ ਵਿੱਚ ਫਿਰਿਆ। ਮੈਂ ਕਿਹਾ ਉਹਦੀਆਂ ਰੌਣਕਾਂ ਵਾ ਬਈ, ਜਿੱਥੇ ਬਹਿੰਦਾ 2 ਬੰਦਿਆਂ ਦੀ ਜਗ੍ਹਾ ਲੈ ਬਹਿੰਦਾ। ਹਾਂ ਇਹ ਆ 2 ਬੰਦਿਆਂ ਦੀ ਜਗ੍ਹਾ ਕਿੱਦਾਂ ਬਈ ਜਵਾਨ ਜਣਾ ਪੈਂਦਾ। ਜਗ੍ਹਾ ਤੁਹਾਡੇ ਕੋਲ ਇੰਨੀ ਹੈ ਵੀ ਚੌਂਕੜੀ ਮਾਰੋ ਤੇ ਵਿਹੜਾ ਖਤਮ ਹੋ ਜਾਂਦਾ। ਤੂੰ ਕਿਹੜੀ ਐਡੀ ਜਗ੍ਹਾ ਲਈ ਫਿਰਨੇ ਆ, ਬਕਵਾਸ ਕਰੀ ਜਾਣਦੇ ਆ। ਭਾ ਤੂੰ ਕੱਤ ਖੁਸ਼ੀ ਦਾ ਦਿਨ ਆ, ਤੂੰ ਖੁਸ਼ੀ ਵਾਲੀਆਂ ਗੱਲਾਂ ਕਰ। ਤੂੰ ਬਰੇ ਦਿਨਾਂ ਦਾ ਦਿਨ ਇਹਦਾ ਵਾ, ਹਾਤਾ ਐਡਾ ਕਿਤੇ ਖੁੱਲਾ, ਖੁਸ਼ੀਆਂ ਦਾ ਸਮਾਂ ਵਾ। ਇਹ ਤਾਂ ਹੁਣ ਖਾਨ ਸਾਹਿਬ ਸਕੂਨ ਦਾ ਘਰ ਬਹਿਣ ਲੱਗ ਪਿਆ, ਨਹੀਂ ਤਾਂ ਹਰ ਛੋਟੀ ਤੇ ਕਿਸੇ ਨਾ ਕਿਸੇ ਦਾ ਸਾਈਕਲ ਮੰਗ ਕੇ ਤੁਰੇ ਹੀ ਰਹਿਣਾ। ਨਾ ਉਹ ਦੌਰ ਏਦਾਂ ਦਾ। ਸਾਈਕਲ ਕੀ ਮੈਂ ਮਤਲਬ ਅਖਬਾਰਾਂ ਸਿੱਟਣੀਆਂ ਆਉਂਦੀਆਂ ਲੋਕਾਂ ਦੇ ਘਰਾਂ 'ਚ? ਸ਼ੌਕ ਬਹੁਤ ਨਹੀਂ ਵੀ ਮੈਂ ਸਾਈਕਲ ਤੇ ਅਖਬਾਰਾਂ ਸਿੱਟਣੀਆਂ ਹੁੰਦੀਆਂ ਇਕੱਲੇ ਘਰ। ਉਹ ਬਚਪਨ ਚ ਹੋ ਜਾਂਦਾ। ਓਏ 55 ਚ ਨਹੀਂ ਹੁੰਦਾ, 55 ਚ ਬਚਪਨ ਗਿਆ 55 ਚ ਹੁੰਦਾ। ਬਈ ਹਰ ਈਦ ਤੇ ਆਉਂਦਾ ਸੀ ਭਾ ਤੂੰ, ਤੇ ਤੈਨੂੰ ਤੋਹਫੇ ਦੇਣੇ ਤੇ ਕਿਤੇ ਈਦ ਦੀਆਂ ਮੌਜਾਂ ਲੱਗ ਜਾਣੀਆਂ। ਹਰ ਈਦ ਤੇ ਕੀ ਸ਼ਫੀ ਫੇਰੀ ਵਾਲਾ ਸੀ ਮੈਂ। ਉਹ ਯਾਰ ਈਦ ਤੇ ਹੁੰਦਾ ਸੀ ਤੋਹਫੇ ਮੈਂ ਪੀਪਾ ਗਲ 'ਚ ਪਾਇਆ ਸੀ ਤੇ ਮੈਂ ਤੇਰੇ ਵੱਲ ਜਾਂਦਾ ਸੀ। ਆਪਣੇ ਤੌਰ ਤੇ ਵੱਡਾ ਬੰਦਾ ਬਣਿਆ ਆ ਯਾਰ। ਭਾ ਤੂੰ ਕੱਤ ਇਦਾਂ ਦੀਆਂ ਬਈ ਦਈਦਾ ਸੀ ਆ ਪਿੱਛੇ ਜੇ ਪਿਛਲੀ ਤੈਨੂੰ ਚੌਲ ਦਿੱਤੇ ਆ ਆਪਾਂ, ਹੈ ਉਹ ਮੂੰਜੀ ਦਿੱਤੀ ਆ ਤੈਨੂੰ। 7-8 ਸਾਲ ਹੀ ਹੋਇਆ ਖਾਨ ਸਾਹਿਬ ਹੁਣ ਕੁਛ ਨਹੀਂ ਲੈਂਦੇ ਹੈਗੇ, ਨਹੀਂ ਤਾਂ ਉਹ ਆ ਪਿਛਲੀਆਂ ਗਰਮੀਆਂ 'ਚ ਪੀਪਾ ਲੈ ਕੇ ਪਿੰਡਾਂ ਥਾਵਾਂ 'ਚ ਫਿਰਨ ਡਏ ਸੀ। ਹਾਂ ਇਹ ਤਾਂ ਹੁਣ ਠੀਕ ਬੜਾ ਬਿਜ਼ਨਸ ਦੱਸਿਆ ਬਈ। ਪੀਪਾ ਮੈਂ ਛੋਟੇ ਮੁੰਡੇ ਨੂੰ ਵੀ ਨਹੀਂ ਕਰਵਾ ਸਕਦਾ ਵੀ ਤੂੰ ਆਹ ਕਰ ਲਾ। ਇਹ ਬਾਡੀਆਂ ਦੇ ਵਿੱਚ ਹੁੰਦਾ ਨਾ ਤੁਹਾਡੇ। ਬਾਡੀਆਂ ਦੇ ਵਿੱਚ ਹੁੰਦਾ ਆ। ਜਰਾ ਆਪਣੀ ਜ਼ੁਬਾਨ ਤੇ ਕੰਟਰੋਲ ਕਰ। ਓਏ ਇਮਲੀ ਬਕਵਾਸ ਨਾ ਕਰ। ਚਿੱਤਰ ਖਾਏਗਾ ਮੇਰੇ ਉਹ ਕੋਲ। ਖਾਨ ਸਾਹਿਬ ਉਹ ਐਵੇਂ ਆਦਤ ਤੇਰੀ ਪਿੰਡ ਵਾਲੀ ਜਾਂਦੀ ਨਹੀਂ ਹੈਗੀ। ਖੁਸ਼ੀ ਦਾ ਸਮਾਂ ਉੱਥੇ ਵੀ ਤਾਂ ਖੁਸ਼ੀ ਦਾ ਸਮਾਂ ਤੇ ਖੁਸ਼ੀ ਵਾਲੀਆਂ ਗੱਲਾਂ ਕਰ। ਤੂੰ ਮੇਰੇ ਗੱਲ 'ਚ ਪੀਪਾ ਪਵਾਈ ਜਾਂਦਾ ਆ ਮੈਨੂੰ ਸ਼ਕਰਕੰਦੀ ਲਵਾਈ ਜਾਂਦਾ ਹੈ। ਤੁਹਾਡੇ ਕਾਰੋਬਾਰ ਲੱਭਣ ਤੇ ਕੰਮ ਤੇ ਚੰਗੇ ਤੇ ਮੈਨੂੰ ਰਖਵਾ ਦਿਓ ਯਾਰ। ਲੇਕਿਨ ਐਤਕੀ ਤੂੰ ਈਦ ਨਹੀਂ ਆਇਆ ਤੇ ਸਾਨੂੰ ਖੁਰਬੜੀਆਂ ਮੱਚਦੀਆਂ ਖੁਰਬੜੀਆਂ। ਮੈਂ ਕਿਹਾ ਕਿਸੇ ਤਰੀਕੇ ਨਾਲ ਪਹੁੰਚੀਏ। ਮੈਂ ਤੇ ਇਮਲੀ ਨੇ ਕਰਾਇਆ ਉੱਥੋਂ ਇੱਕ ਟਰੱਕ ਤੇ ਇੱਕ ਟਰਾਲੀ। ਓਏ ਓਏ ਅੱਛਾ। ਮੈਂ ਕਹਿੰਦਾ ਸੋਹਣਾ ਕਮਾਦ ਹੋਇਆ ਐਤਕੀ ਮਾਸ਼ਾਅੱਲਾ ਆਪਣਾ। ਤੁਸੀਂ ਮੈਨੂੰ ਮਿਲਣਾ ਹੈ ਜੇ ਘਰੋਂ ਜੁਦੇ ਹੋ ਗਏ ਵੀ ਟਰੱਕ ਸਮਾਨ ਲੈ ਸਾਰਾ ਆਪਣਾ। ਤੇਰੇ ਵਾਸਤੇ ਗਿਫਟ, ਈਦ ਦੇ ਗਿਫਟ ਉਹ ਜਿਹੜੇ ਤੂੰ ਲੈਂਦਾ ਸੀ ਆ ਗਏ। ਅੱਜ ਅਸੀਂ ਆਪ ਦੇਣ ਆਏ ਆ ਤੈਨੂੰ। ਮਿਹਰਬਾਨੀ ਯਾਰ। ਪਰ ਇੱਕ ਖਾਸ ਟੈਨਸ਼ਨ ਆ। ਉਹ ਨਾ ਤੂੰ ਗੱਲ ਕਰ ਜੇ ਟੈਨਸ਼ਨ। ਉਹ ਤੁਹਾਡੇ ਮਤਲਬ ਦੀ ਗੱਲ। ਓਏ ਆਪ ਹੀ ਜੇ ਟੈਨਸ਼ਨ ਵਾਲੀ ਗੱਲ ਆ ਤਾਂ ਮੈਨੂੰ ਤਾਂ ਨਾ ਟੈਨਸ਼ਨ ਦੇ। ਚੌਲ ਕਿੱਥੇ ਰੱਖਾਂਗੇ ਇੰਨੇ ਬੜੇ ਚੌਲ? ਚੌਲ ਹਾਂ ਮੂੰਜੀ ਚੌਲ ਨਾਲ ਲੈ ਕੇ ਆਏ? ਚੌਲ, ਗੁੜ, ਗੰਨੇ, ਸਬਜ਼ੀਆਂ ਬਹੁਤ ਸੋਹਣੀਆਂ ਹੋਈਆਂ ਐਤਕੀ ਇਮਲੀ ਦੀ ਪੈਲੀ ਦੇ ਵਿੱਚ। ਮੇਰੇ ਵੱਲ ਕਮਾਦ ਬਹੁਤ ਹੋਇਆ। ਮੈਂ ਕਿਹਾ ਸ਼ਹਿਰ ਹੀ ਪਹੁੰਚਾਉਣਾ। ਆਏ ਆ ਸਬਜ਼ੀਆਂ ਤੁਹਾਡੀਆਂ ਹੁਣ ਜਵਾਨ ਹੋ ਗਈਆਂ। ਹਾਂਜੀ ਮੈਂ ਇੱਕ ਵਾਰੀ ਲੰਘਿਆ ਵੀ ਸੀ ਉਧਰ ਦੀ ਤੇ ਸਬਜ਼ੀ ਖਲੋਤੀ ਹੈ ਤੇ ਮੈਨੂੰ ਦੇਖ ਰਹੀ ਹੈ। ਠੀਕ ਹੈ। ਮੈਂ ਕਹਦੇ ਪਿਓ ਗੁੱਡਾ ਸ਼ਰੀਫ ਆ, ਸਬਜ਼ੀ ਮੇਰੇ ਵੱਲ ਵੇਖਣ ਡਈ ਆ। ਮੈਂ ਵੇਖ ਰਿਹਾ ਸੀ ਉਦੋਂ। ਕੀ ਹੋ ਗਿਆ ਤੈਨੂੰ ਉਹ ਨਹੀਂ ਉਹ ਤਾਂ ਐਡੀ ਹੋਈ ਆ ਹੁਣ ਸਬਜ਼ੀ ਐਡੀ ਸਾਰੀ। ਓਹੋ ਹੁਣ ਸਾਡੇ ਨਾਲ ਉਹ ਸਬਜ਼ੀਆਂ ਖਾਣ ਵਾਲੀਆਂ ਭਲਿਆ। ਉਹ ਸਬਜ਼ੀਆਂ ਜਿੰਨੀਆਂ ਹੁੰਦੀਆਂ ਤੁਹਾਡੇ ਵਾਲੇ ਕੋਲ ਲਹਿਦਾ ਆ। 6 ਮੀਟਰ ਦੀ ਸਬਜ਼ੀ ਲੱਗੀ ਤੁਹਾਡੇ ਵਾਲ। ਠੀਕ ਹੈ ਤੇਰੇ ਵਾਸਤੇ ਲੈ ਕੇ ਆਏ ਅਸੀਂ। ਪਹਿਲਾਂ ਨਗ ਤੋੜਿਆ ਸੀ। ਮੈਂ ਕਿਹਾ ਭਾਰੋ ਗੱਡੀ ਦੇ ਵਿੱਚ ਭਰ ਮਾਲ ਗੱਡੀਆਂ ਚਲੋ ਦੇ ਇਹ ਵੀ ਵਿੱਚ। ਦੁਆ ਖੈਰ ਹੀ ਪਰ ਹੁੰਦੀ ਮੇਰਾ ਆ। ਨੂੰ ਲੱਗਾ, ਮੇਰਾ ਦਿਲ ਕੀਤਾ ਕਿ ਮੈਂ ਤੇਰੇ ਲਈ ਸੋਹਣੇ ਕਰਨਲ ਦੇ ਚੌਲ ਤੋੜੇ ਭਰ ਕੇ 7-8 ਟਰੱਕ 'ਚ ਅੱਛਾ ਹਾਂ ਅੰਦਰ ਦੇਣੇ ਆ। ਯਾਰ ਮੈਂ ਅੱਗੇ ਵੇਚਣਾ ਸੀ ਜਿੰਨਾ ਕੁ ਹੁੰਦਾ ਚਲੋ ਖਾਣ ਪੀਣ ਵਾਸਤੇ ਉਹਨਾਂ। ਪਹਿਲੇ ਭਤੀਜੇ ਭਤੀਜੀਆਂ ਖਾ ਲੈਣਗੇ। ਸਾਡੇ ਕੀ ਹੋ ਗਿਆ ਖਾਨ ਸਾਹਿਬ? ਲੈ ਦੱਸ। ਉਹ ਯਾਰ ਇੰਨੇ ਚੌਲ 2.5 ਸਾਲ ਚੌਲ ਹੀ ਅਸੀਂ ਖਾਂਦੇ ਰਹਿਣਾ ਹੈ। ਉਹ ਸਾਲ ਨਾ ਮੁੱਕਣਗੇ, ਸਾਲ ਨਾ ਮੁੱਕਣਗੇ। ਕਿਥੇ ਧੀ ਪੁੱਤ ਦੀ ਮੰਗਣੀ ਵੀ ਤਾਂ ਕਰਨੀ ਹੁੰਦੀ ਖਾਨ ਸਾਹਿਬ। ਉੱਥੇ ਚਲਾਤੇ ਭੇਂਗੇ ਦੇਗਾ ਝਾੜਤੀਆਂ। ਯਾਰ ਤੁਸੀਂ ਇੰਨਾ ਆਸਾਨ ਕਿਉਂ ਕੀਤਾ? ਤੁਸੀਂ ਪਿਆਰ ਕਰਦੇ ਹੋ ਬਈ ਜਿਹੜਾ ਤੇਰਾ ਸੀ ਉਹ ਤੇਰਾ ਭਤੀਜਾ ਉਹ ਮੁੰਡਾ ਮੇਰਾ ਵੱਡਾ ਬਈ ਰੋਵੇ ਉੱਥੇ ਕਰਲਾਵੇ। ਕਹਿੰਦਾ ਤੁਸੀਂ ਚਾਚੂ ਨੂੰ ਚੱਲੇ ਜੇ ਈਦ ਮਿਲਣ। ਆ ਮੇਰੀ ਵੀ ਈਦੀ ਲੈ ਕੇ ਜਾਵੋ। ਉਹਨੂੰ ਨਾਲ ਲੈ ਆਉਣਾ ਸੀ ਯਾਰ। ਉਹ ਨਹੀਂ ਬਸ ਮੈਂ ਕਿਹਾ ਕਿੱਥੇ ਉੱਥੇ ਰਾਹ ਚ ਤੁਹਾਨੂੰ ਸਵੇਰੇ ਸਕੂਲਾਂ 'ਚ ਜਾਣਾ। ਫਿਰ ਤੈਨੂੰ ਪਤਾ ਸਾਰਾ ਪੜ੍ਹਾਈ ਲਿਖਾਈ ਬੱਚਿਆਂ ਨੂੰ ਨਾਲ ਲੈ ਆਈਦਾ ਹੁੰਦਾ। ਚਲੋ ਉਹਨਾਂ
ਤੁਹਾਡੇ ਬਹਾਨੇ ਉਹ ਵੀ ਆ ਕੇ ਮਿਲ ਜਾਂਦੇ। ਟਰੱਕ 'ਚ ਜਗ੍ਹਾ ਹੀ ਥੋੜੀ ਸੀ, ਸਮਾਨ ਹੀ ਇੰਨਾ ਲੱਦਿਆ। ਉਹ ਸਮਾਨ ਥੋੜਾ ਜਿਹਾ ਘੱਟ ਕਰ ਲੈਂਦੇ ਯਾਰ, ਸਮਾਨ ਐਡਾ ਲੈ ਕਿਹੜਾ। ਤੇਰੇ ਹੱਕ ਤੇ ਅਸੀਂ ਮਤਲਬ ਕਿੱਦਾਂ ਘੱਟ ਕਰ ਲੈਂਦੇ, ਜਿਹੜਾ ਤੇਰੀ ਕਿਸਮਤ ਦਾ ਉਹ ਲੈ ਕੇ ਆਏ ਅਸੀਂ ਵੀ ਘੱਟ ਕਿੱਦਾਂ ਕਰ ਲੈਂਦੇ। ਉਹ ਨਹੀਂ ਇੰਨਾ ਸਮਾਨ ਮੈਨੂੰ ਤੂੰ ਕਿਹੜਾ ਡਿਸਟ੍ਰਿਕਟ ਜੇਲ੍ਹ ਚ ਅੰਦਰ ਕਰਵਾਇਆ ਆ ਵੀ ਮੈਂ 2.5-3 ਸਾਲ ਅੰਦਰ ਰਹਿਣਾ ਆ। ਕਿੰਨੀ ਠੀਕ ਹੈ ਤੈਨੂੰ ਕਿ ਖੁਆਇਸ਼ਾਂ ਹੈ ਡਿਸਟ੍ਰਿਕਟ 'ਚ ਜਾਣ ਦੀ ਹੈ। ਆਹੋ ਤਾਂ ਹੋਰ ਜੇ ਤੂੰ ਅਡਿਆਲਾ ਜਾ ਸਕਦਾ ਮੈਂ ਡਿਸਟ੍ਰਿਕਟ ਨਹੀਂ ਜਾ ਸਕਦਾ। ਨਹੀਂ ਡਿਆਲਾ ਮੈਂ ਗੰਦ ਕਰਨ ਗਿਆ ਸੀ, ਮੈਂ ਉੱਥੇ ਕੀ ਸ਼ਰੀਫ ਆਦਮੀ ਆ, ਨਾ ਕਰਿਆ ਗਾ ਯਾਰ, ਤੇਰੀਆਂ ਮਖੌਲੀਆਂ ਨਹੀਂ ਆ ਸਾਡਾ ਪਿੰਡ ਦਿਲ ਲੱਗਣ ਦਿੰਦੀਆਂ। ਹਾਂ ਸੱਚੀ ਮੁੱਚੀ ਹੁਣ ਯਾਰ ਕੀ ਬਾਤ ਸੀ ਹੈ। ਇਹ ਤਾਂ ਹੁਣ 7-8 ਸਾਲ ਹੋਏ ਖਾਨ ਸਾਹਿਬ ਸਕੂਨ 'ਚ ਹੋ ਗਏ ਮਾਨਨਾ, ਨਹੀਂ ਤਾਂ ਛੋਟੀ ਤੇ ਤੋਬਾ ਤੋਬਾ ਤੋਬਾ, ਸਲਵਾਰ ਹੋਰ ਝੱਗਾ ਹੋਰ ਕਮਲੇ ਵਾਂਗੂ ਫਿਰਦਾ ਹੁੰਦਾ। ਹਾਂ ਇਹ ਸੀ ਵਕਤ, ਪੁਰਾਣਾ ਦੌਰ ਨਹੀਂ ਭੁੱਲਦਾ ਇਹ ਸਲਵਾਰ ਹੋਰ ਕਮੀਜ਼ ਹੋਰ ਹੈ। ਪਤਾ ਨਹੀਂ ਸੀ ਲੱਗਦਾ, ਪਤੰਗ ਜਿਹਾ ਲੱਗਦਾ ਸੀ ਫਿਰ ਤਾਂ। ਉਹ ਪਤਾ ਕੀ ਜਦੋਂ ਤੇਰੇ ਵੱਲ ਜਾਂਦੇ ਹੁੰਦੇ ਸੀ ਨਾ ਜਾ ਕੇ ਬਹਿਣਾ ਉੱਠਣਾ, ਉਹ ਫਿਰ ਜਲਦੀ ਦੇ ਵਿੱਚ ਸਲਵਾਰ ਹੋਰ ਕਮੀਜ਼ ਹੋਰ। ਨਹੀਂ ਇਹਦੇ ਘਰ ਦੇ ਸ਼ਦਾਈ ਸੀ, ਤੇਰੇ ਕੱਪੜੇ ਪਾੜ ਦਿੰਦੇ ਸੀ। ਨਹੀਂ ਉਹ ਵੈਸੇ ਘਰ ਵਰਗੇ ਘਰ ਸਮਝਣਾ ਨਾ, ਉਹ ਯਾਰ ਜਿੱਦਾਂ ਆਪਣੇ ਘਰ ਰਹਿਣਾ ਵੀ ਕਦੀ ਅਸੀਂ ਤੇਰੇ ਉਦਾਂ ਹੀ ਯਾਰ ਆ, ਅਸੀਂ ਉਦਾਂ ਹੀ ਫੈਨ ਆ ਜਿੱਦਾਂ ਅਸੀਂ ਛੋਟੇ ਹੁੰਦੇ ਬਚਪਨ 'ਚ ਸੀ। ਹਾਂ। ਹੁਣ ਵੀ ਤੇਰੇ ਉਦਾਂ ਹੀ ਫੈਨ। ਵਾਕਈ ਜੇ ਤੂੰ ਨਹੀਂ ਬਚਪਨ ਦੀ ਆਦਤਾਂ ਭੁੱਲਿਆ ਹੈ। ਕੀ ਹੋਇਆ? ਮਾਸ਼ਾਅੱਲਾ ਤੂੰ ਰਹਿਣਾ ਹੈ ਮੇਰੇ ਕੋਲ 2 ਦਿਨ, ਕਿਉਂ? ਵੈਸੇ ਹੀ ਤੇਰਾ ਦਿਲ ਲੱਗਾ ਰਹੇਗਾ ਯਾਰ। ਉਹ ਯਾਰਾ ਹੁਣ ਰਹਿਮਤ ਹੋ ਗਈ 7-8 ਸਾਲ ਤੋਂ, ਹੁਸਨ ਵੀ ਆ ਗਿਆ, ਕੱਪੜੇ ਲੀੜੇ ਚੰਗੇ ਪਾਏ, ਬਰਫੀ ਖਾਣੀ ਮਰਾਛਾਂ 'ਚ ਚੋਣ ਡਈ ਹੁੰਦੀ ਸੀ, ਨਕਲ ਹੀ ਨਹੀਂ ਸੀ ਉਦੋਂ। ਦਿਨਾਂ 'ਚ ਫੁੱਲਿਆ ਭਾ ਤੂੰ ਮਾਨ। ਮੇਰੇ ਨਾਲ ਸ਼ਬਾਜ਼ ਗਿੱਲ ਸਭ ਗੱਲ ਕਰ ਰਹੇ ਆ, ਵਾਕਈ ਉਦੋਂ ਇਦਾਂ ਦਾ ਵਕਤ ਸਭ ਹੁਣ ਰੌਣਕਾਂ ਲੱਗੀਆਂ ਵਾ, ਹੁਣ ਨਜ਼ਾਰੇ ਹੋਰ ਹੋ ਗਏ ਆ। ਰੌਣਕਾਂ ਰੱਖੀਆਂ। ਮੈਂ ਬਾਂਦਰ ਲੈ ਕੇ ਬੈਠਾ ਆ, ਬੱਕਰੀ ਬਾਂਦਰ ਲੈ ਕੇ ਬੈਠਾ, ਤਮਾਸ਼ਾ ਲਾਉਣ ਲੱਗ ਪੈਂਦਾ, ਨਿਆਣੇ ਇਕੱਠੇ ਕਰ ਲੈਂਦਾ। ਬਚਪਨ ਭੁੱਲ ਗਿਆ ਤੈਨੂੰ ਪਤਾ ਹੈ ਕੋਈ? 7-8 ਸਾਲ ਹੀ ਹੋਏ ਆ, ਮਜ਼ੇ ਆਉਣ ਡਏ ਆ, ਨਹੀਂ ਤਾਂ ਜਿੱਦਾਂ ਦੀ ਤੂੰ ਫਰੂਟ ਚਾਟ ਵੇਚੀ ਕਿਸੇ ਨੇ ਵੇਚੀ ਨਹੀਂ ਮਹੱਲੇ 'ਚ। ਮੈਂ ਥੱਲੇ ਚੁੱਕ ਕੇ ਵੇਚਦਾ ਰਿਹਾ। ਮਸਾਲਾ ਬਹੁਤ ਅੱਛਾ ਨਹੀਂ ਮੈਨੂੰ ਦੱਸਦੇ ਵੀ ਥੱਲੇ ਚੁੱਕ ਕੇ ਵੇਚਦਾ ਰਿਹਾ। ਕੈਸੀ ਗੱਲ ਕਰੀ ਜਾਂਦੇ ਉਹ ਆ। ਲੇਕਿਨ ਭਾਈਆ ਅਸੀਂ ਤੇਰੇ ਵਾਸਤੇ ਉਹ ਯਾਰ ਉਹ ਬਾਹਰ ਵੇਖ ਲੈ। ਅੱਛਾ ਤੁਸੀਂ ਦੱਸੋ ਯਾਰ, ਟਰੱਕ ਦੇਖ ਲੈ। ਇੱਕ ਮਿੰਟ ਉਹ ਕੋਈ ਨਹੀਂ ਛੇੜਦੇ। ਖਾਣਾ ਪੀਣਾ ਕੀ ਆ? ਖਾਣਾ ਪੀਣਾ ਕੀ ਆ? ਹਾਂ ਅਸੀਂ ਹਾਂ 2-3 ਦਿਨ ਪੀਵਾਂਗੇ ਤੇਰੇ ਵੀ ਕੋਲ ਪਹਿਲਾਂ, ਲੇਕਿਨ ਅਸੀਂ ਜਿੰਨਾ ਕਿ ਤੇਰੇ ਤੋਹਫੇ ਤੇਰੀ ਝੋਲੀ 'ਚ ਨਾ ਪਾਏ ਸਾਨੂੰ ਸਕੂਨ ਨਹੀਂ ਤੇ ਆਉਣਾ। ਚਾਹ ਬਣਾਵਾਂ ਤੁਹਾਡੇ ਲਈ। ਉਹ ਚਾਹ ਖਾਣੇ ਤੋਂ ਬਾਅਦ ਕਰਾਂਗੇ, ਚਾਹ ਤੇ ਆ ਪੀਤੀ ਅਸੀਂ ਮੋੜ ਤੇ ਖਾਣੇ ਤੋਂ ਬਾਅਦ ਹੋ ਸਕਦਾ ਮੇਰਾ ਮੂਡ ਨਾ ਆਵੇ ਖਾਣੇ ਦਾ, ਪਹਿਲਾਂ ਹੀ ਕਹੀ ਜਾਣਾ ਖਾਣੇ ਤੋਂ ਬਾਅਦ। ਸੌਂ ਜਾਂਦਾ ਖਾਣਾ ਖਾ ਕੇ ਫਰੂ। ਨਹੀਂ ਅਸੀਂ ਯਾਰ ਇੰਨਾ ਟਾਈਮ ਕਿੱਥੇ ਮੈਂ ਖਾਣਾ ਬਣਵਾਵਾਂ ਤੇ ਬੈਠਾ ਤੇ ਤੁਹਾਡਾ ਚਲੋ ਬਾਹਰੋਂ ਮੰਗਾ ਲਈ ਹੋਟਲਾਂ ਤੋਂ, ਆਪ ਹੀ ਖਾ ਬਾਹਰੋਂ ਹੀ ਲੱਗੀਆਂ। ਦਿਨ ਤਿਉਹਾਰਾਂ ਦੇ ਵਿੱਚ ਕਿੱਥੇ ਹੋਟਲ ਖੋਲਦੇ ਨੇ। ਓਹੋ ਤੂੰ ਆਰਡਰ ਕਰਨਾ, ਜਿਹਨੂੰ ਮਰਜ਼ੀ ਫੋਨ ਕਰਨਾ, ਲੋਕਾਂ ਨੇ ਲੈ ਕੇ ਨਾ। ਹੁਣ ਚਾਹ ਪੀਣੀ ਆ ਤੂੰ? ਚਾਹ ਫਿਰ ਹਲਕੀ ਪੱਤੀ ਹਲਕੀ ਪੱਤੀ ਨਾਲ ਬਿਸਕਿਟ। ਕਿਹੜੇ ਬਿਸਕੁਟ? ਟੱਕ ਬਿਸਕੁਟ ਕਿ ਉਹ ਗਾਡਰ ਵਾਲੇ? ਨਾ 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 ਟੱਕ ਨਾ ਕੋਈ ਹੋਰ ਕੈਂਡੀਜ਼। ਯਾਨੀ ਚਾਹ ਵੀ ਅੱਛੀ ਹੋਵੇ। ਅੱਛੀ ਚਾਹ ਤੇ ਕੈਂਡੀ। ਓਏ ਅਲੀ ਇਹਨਾਂ ਨੂੰ ਨਾਲ ਲੈ ਜਾ, ਇਹਨਾਂ ਨੂੰ ਦੱਸ ਦੁਕਾਨ ਚਾਹ ਵਾਲੀ ਜਿੱਥੋਂ ਚਾਹ ਬਹੁਤ ਅੱਛੀ ਮਿਲਦੀ ਹੈ। ਜਾ ਹੁਣ ਜੀ ਅਸੀਂ ਉੱਥੇ ਝਾੜੂ ਫੇਰਨਾ, ਅਸੀਂ ਹਾਫ ਅਸੀਂ ਚਾਹ ਪੀਣੀ ਇੱਥੇ ਯਾਰ ਮੰਗਾ ਉਹਨੂੰ ਚਾਹ ਪੀ ਉਹਨੇ ਚਾਹ ਬੜੀ ਅੱਛੀ ਬਣਾਉਂਦਾ ਹੈ। ਸਾਨੂੰ ਕਿਹੜਾ ਦੇਖਦਾ ਨਹੀਂ, ਅਸੀਂ ਆਪ ਵੀ ਜਾ ਸਕਦੇ, ਪੀਣੀ ਤਾਂ ਇੱਥੇ ਬਹਿ ਕੇ ਆ। ਤੇ ਇੱਥੇ ਆਉਣੇ ਤੇਰੇ ਘਰ। ਉੱਥੇ ਕੀ ਗੱਲ ਆ? ਤੇਰੇ ਘਰ ਆਏ ਆ ਯਾਰ। ਉਹ ਨਹੀਂ ਚਾਹ ਮੈਂ ਕਿਹਾ ਉੱਥੇ ਬਹੁਤ ਅੱਛੀ ਬਣਦੀ ਹੈ, ਮੈਂ ਇਹ ਗੱਲ ਕਰ ਆਪਣਾ ਰਿਹਾ। ਪਤਾ ਹੀ ਬਚਪਨ 'ਚ ਐਡਾ ਹੀ ਪਿੰਡ ਸੀ ਤੇਰਾ, ਐਦਾਂ ਬਾਕਰ ਖਾਣੀ ਵੇਖ ਕੇ ਦੰਦੀ ਵੱਢ ਕੇ ਚਾਂਗਰ ਪਵਾਉਣੀ, ਬੈਕਰੀ ਤੇ ਚਾਂਗਰ ਜਾਂਦੀ ਸੀ ਬਾਕਰ ਖਾਣੀ ਦੀ। ਬਾਕਰਖਾਨੇ ਕਿਹਦਾ ਨਾਂ ਸੀ ਵੀ ਜਿਹੜੀ ਚਾਂਗਰ ਨਿਕਲਦੀ ਸੀ? ਵੇਖ ਲੈ ਫੇ ਤੂੰ ਹਟਦਾ ਨਹੀਂ, ਸ਼ਰਾਰਤਾਂ ਨਹੀਂ ਨਹੀਂ ਤੂੰ ਇਹ ਵੀ ਦੱਸ ਤੂੰ ਹਟਦਾ ਨਹੀਂ। ਵੇਖ ਲੈ ਯਾਰ ਚਾਂਗਰ ਤੂੰ ਜੋ ਕਹਿੰਦਾ ਦੰਦੀ ਵੜਦਾ ਸੀ ਤਾਂ ਉਹ ਤੱਕ ਆਵਾਜ਼ ਜਾਂਦੀ ਸੀ ਤੇ ਉਹ ਬਾਕਰਖਾਨੇ ਕੁਰਕੁਰ ਕਰਦੀ ਸੀ, ਕੁਰਕ ਨਹੀਂ ਹੁੰਦੀ ਸੀ। ਅੱਛਾ ਕੁਰਕੁਰ ਕਰਦੀ ਸੀ। ਅੱਛਾ ਮੇਰੇ ਸਾਹਮਣੇ ਨਹੀਂ ਸੀ ਕਰਦੀ, ਹਾਂ ਆ ਤੈਨੂੰ ਜਾ ਕੇ ਦੱਸਦੀ ਸੀ ਕਿ ਮੈਂ ਉੱਥੇ ਕੁਰਕੁਰ ਕਰਦੀ ਸੀ। ਤੇਰਾ ਵੇਡ ਵੇਖ ਕੇ ਤੇ ਡਰ ਜਾਂਦੀ ਸੀ ਬਾਕਰ ਖਾਨੀ, ਕਹਿੰਦੀ ਸੀ ਫੇਰ ਮੈਨੂੰ ਭੱਠੀ 'ਚ ਦੇਣ ਲੱਗੇ। ਤੇਰਾ ਭਲਾ ਪੈ ਜਾਵੇ, ਬਾਕਰਖਾਨੇ ਬੜੇ 2 ਬੰਦੇ ਲੈ ਕੇ ਆਉਂਦੇ। ਹੋਇਆ ਤਾਂ ਹੁਣ 8 ਸਾਲ ਹੋ ਗਏ, 9 ਸਾਲ ਹੋ ਗਏ, ਅੱਲਾ ਨੇ ਰਹਿਮਤ ਕੀਤੀ, ਮਜ਼ੇ ਆਉਣ ਲੱਗ ਪਿਆ। ਨਹੀਂ ਤਾਂ ਚਾਹ ਨਾਲ ਪਰੌਠਾ ਖਾਂਦਾ ਹੁੰਦਾ ਸੀ, ਘੁੱਗੂ ਬਣਾ ਕੇ ਮੰਜੇ ਦੇ ਥੱਲੇ ਬੜੇ ਰਹਿਣਾ ਇਹਨੇ। ਹਾਏ 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 ਹੈ ਕੀ ਮੱਖੀਆਂ ਬੰਨੀਆਂ ਪਰੌਂਠੇ ਤੇ ਮੰਜੇ ਥੱਲੇ ਕੇ ਵੜਦਾ ਸੀ। ਉਹ ਵਕਤ ਬੜੇ ਹੁੰਦੇ ਸੀ ਉਹ ਖਾਨ ਸਾਹਿਬ। ਲੇਕਿਨ ਅਸੀਂ ਭਾਈ ਸ਼ਦਾਈ ਆ ਤੇਰੇ ਦੀਵਾਨੇ ਦੀਵਾਨੇ ਭਾਈ ਦੀਵਾਨੇ ਤੇ ਸਾਡੀ ਦਿਹਾੜੀ ਨਹੀਂ ਹੋਣਗੀ। ਬਸ ਯਾਰ ਪਿੰਡ ਦੇ ਵਿੱਚ ਇਹ ਹੁੰਦਾ ਸੀ ਕਿ ਸਾਰੇ ਸੱਜਣ ਜੋ ਦੋਸਤ ਜਿਹੜੇ ਪਿੰਡ 'ਚ ਹੁੰਦੇ ਸੀ, ਮੇਰਾ ਵੀ ਕਿੰਨੀ ਜਦੋਂ ਮੈਂ ਨਵਾਂ ਆਇਆ ਨਾ, ਮੇਰਾ ਵੀ ਇੱਥੇ ਦਿਲ ਨਹੀਂ ਲੱਗਾ। ਠੀਕ ਹੈ ਕਿ ਨਹੀਂ? ਕਿਉਂਕਿ ਮੈਨੂੰ ਤੁਹਾਡੇ ਵਰਗੀਆਂ ਸਹੂਲਤਾਂ ਮਿਲੀਆਂ ਹੀ ਨਹੀਂ ਨਾ ਸ਼ਹਿਰ 'ਚ ਹੁੰਦੀਆਂ ਹੀ ਆ। ਠੀਕ ਹੈ ਕਿ ਨਹੀਂ? ਸਹੀ ਰਾਤ ਉੱਥੇ ਪੈ ਗਈਆਂ ਚ ਵੜ ਜਾਣਾ, ਗੋਂਗਲੂ ਚੋਰੀ ਦੇ ਪੱਟ ਖਾਣੇ ਤੂੰ ਵੇ ਕਿਦਾਂ ਚੋਰੀ ਪਰ ਇਹ ਆ ਦਾ ਖਾਸਾ ਤੈਨੂੰ। ਹੁਣ ਸਾਡਾ ਜ਼ਾਤੀ ਜ਼ੇਨ ਵੀ ਇਹੀ ਹੈ ਕਿ ਈਦ ਦੇ 2-3 ਦਿਨ ਅਸੀਂ 3000 ਨੇ। ਨਹੀਂ ਮੇਰੇ ਨਾਲ ਕਾਹਦੇ ਗੁਜ਼ਾਰਨੇ ਆ ਭਾਈ, ਮੇਰੇ ਦੋਤੇ ਆ ਤੁਸੀਂ। ਨਹੀਂ ਦੇਖੋ ਆਏ ਹੁਣ ਸ਼ਹਿਰ 'ਚ ਸਾਨੂੰ ਨਹੀਂ ਫਰਾਏਗਾ ਇੱਥੇ ਤੂੰ ਕਿੱਥੇ ਭਰਾਓ ਯਾਰ ਕੀ ਗੱਲ ਆ, ਪਾਗਲ ਆ ਤੁਸੀਂ ਵੀ। ਹਸਪਤਾਲੋਂ ਤੁਹਾਨੂੰ ਲੈ ਕੇ ਆਏ ਆ, ਤੁਹਾਨੂੰ ਫੋਟੋ ਖਿਚਾ ਸਾਡੀ ਫਨਕਾਰਾਂ ਨਾਲ, ਅਸੀਂ ਵੀ ਜਾਈਏ ਤੇਰੇ ਨਾਲ ਜਿੱਥੇ ਤੂੰ ਕੰਮ ਕਰਦਾ। ਫੋਟੋ ਤੁਹਾਨੂੰ ਖਿਚਾਵਾਂਗੇ, ਡਰਾਮਾ ਸ਼ੁਰੂ ਹੋ ਜਾਣਾ ਅੱਜ। ਅੱਛਾ 2-4 ਦਿਨ ਚੱਲ ਡਰਾਮਾ ਜੀ ਉੱਥੇ ਜਾਂਦਾ ਡਰਾਮਾ ਨਾ, ਈਦ ਦਾ ਡਰਾਮਾ। ਅੱਛਾ 2-4 ਦਿਨ ਚੱਲ ਲੈਂਦੇ ਫਿਰ ਤੁਹਾਨੂੰ ਡਰਾਮਾ ਦਿਖਾਉਂਦੇ। ਗਲੀ 'ਚ ਟਰੱਕ ਖੜੇ। ਨਹੀਂ ਮੈਂ ਤਾਂ ਏਡੀ ਸਪੀਡ ਹੀ ਤੁਹਾਨੂੰ ਦਿਖਾਉਣਾ, ਸ਼ੁਰੂ ਚੱਲਣ ਲੱਗਾ ਉਦੋਂ ਦਿਖਾ, 4 ਦਿਨ ਚੱਲ ਲੈਣ ਦੋ। ਉਹਦੇ ਵਿੱਚ ਇਹ ਹੁੰਦਾ ਰਸ਼ ਦਾ ਹਲਕਾ ਹੋ ਜਾਂਦਾ ਹੈ।
ਇਦਾਂ ਰਸ਼ ਦੇ ਵਿੱਚ ਤੁਸੀਂ ਵੜੋਗੇ ਨਾ ਅੱਛਾ ਤੇ ਨਾ ਤੁਹਾਨੂੰ ਗੱਲ ਦੀ ਸਮਝ ਆਉਣੀ ਹੈ ਤੇ ਨਾ ਫਿਰ ਪਬਲਿਕ ਦਾ ਸ਼ੋਰ। ਤੇ ਤੂੰ ਸਾਨੂੰ ਉੱਥੇ ਭਾਈ ਜਿੱਥੇ ਤੂੰ ਬਹਿ ਕੇ ਕੰਮ ਕਰਦਾ ਨਾਲ ਕੁਰਸੀ ਸਾਂਦੇ ਹੀ ਉੱਥੇ ਬਹਿ ਕੇ ਨਾਲੇ ਅਸੀਂ ਪਬਲਿਕ ਵੇਖਾਂਗੇ ਕਿ ਕਿੰਨੇ ਕੁ ਲੋਕ ਉਹ ਯਾਰ ਪਿੱਛੇ ਬਹਿਣ ਨਹੀਂ ਦਿੰਦੇ ਹੈਗੇ। ਅਸੀਂ ਤੇਰੇ ਪਿੱਛੇ ਨਹੀਂ ਬਹਿਣਾ ਕੁਰਸੀ ਤੇ ਕਹਿੰਦੇ ਉਹੀ ਕਹਿ ਰਿਹਾ ਤੂੰ 2 ਦਿਨ ਕੱਢ ਲਓ ਤੁਸੀਂ। ਚੱਲ ਫਿਰ ਠੀਕ ਆ, ਆਪਾਂ ਇਦਾਂ ਹੀ ਤੀਸਰੇ ਦਿਨ ਡਰਾਮਾ ਦੇਖ ਕੇ ਜਾਵਾਂਗੇ। ਯਾਰ ਮੈਂ ਕਹਿੰਦਾ ਉੱਥੇ ਗੱਡੀਆਂ ਬਾਹਰ ਹੀ ਲਾਈਆਂ ਵਾ ਮੈਂ ਤੇ ਇਹ ਨਾ ਹੋਵੇ ਨਿਆਣੇ ਉੱਥੇ ਬੋਰੀਆਂ ਪਾੜ ਚੋਲ ਕੱਢੀ ਜਾਣ। ਨਹੀਂ ਕੋਈ ਐਸੀ ਗੱਲ ਨਹੀਂ। ਕਿੱਥੇ ਲਾਈਆਂ ਕਿੱਥੇ? ਉਹਨਾਂ ਨੇ ਕੋਈ ਈਜ਼ੀ ਹੋ ਜਾਓ। ਉਹਨੂੰ ਇਦਾਂ ਕਹਿੰਦਾ ਟਰੱਕ ਮੋੜ ਲਿਆਵੇ ਯਾਰ। ਅੱਛਾ ਬੂਹੇ ਕਿਤੇ ਲੈ ਗਏ ਟਰੱਕ ਦਾ ਮੂੰਹ ਪਰੇ ਨੂੰ ਬਾਹਰ ਨੂੰ ਉਹ ਮੇਨ ਤੇ ਖੜਾ, ਮੈਂ ਕਿਹਾ ਗਲੀ ਚ ਵਾੜ ਲਿਆਵੇ, ਫਿਰ ਸਮਾਨ ਇੱਥੇ ਹੀ ਲਾਉਣਾ ਸਾਰਾ ਅਸੀਂ। ਕੋਈ ਨਹੀਂ ਲਵਾ ਲੈਂਦੇ, ਮੁੰਡੇ ਨੂੰ ਆ ਲੈਂਦੇ। ਉੱਪਰਲਾ ਕਮਰਾ ਖਾਲੀ ਕਰਾ ਲਾ। ਖਾਲੀ ਕੋਈ ਸਫੈਦੀ ਕਰਨਾ ਤੂੰ ਯਾਰ ਉਹ ਕਣਕ ਵਾ। ਓਏ ਆਹੋ ਕਣਕ ਮੁੰਡੇ ਰੱਖ ਮੈਂ 3 ਦਿਨ ਤੇਰੇ ਯਾਰ ਤੁਸੀਂ ਇੰਨਾ ਕੋਈ ਲੈ ਕੇ ਕਿਉਂ ਆਏ? ਪਹਿਲੀ ਗੱਲ ਤੇ ਹੈਗੀ ਯਾਰ ਸਭ ਕੁਝ ਤੇਰਾ। ਉਹ ਯਾਰ ਜਿੰਨਾ ਹੁੰਦਾ ਕੋਈ ਥੋੜਾ ਬਹੁਤ ਬੰਦਾ। ਯਾਰ ਸਾਲ ਬਾਅਦ ਤਾਂ ਆਉਣਾ ਹੁੰਦਾ ਤੇਰਾ। ਆ ਹੁਣ ਹੀ ਤੇਰੇ ਤੇ ਅੱਲਾ ਦੀ ਰਹਿਮਤ ਹੋਈ ਆ। ਪਹਿਲਾਂ ਯਾਰ ਮੈਂ ਬੱਸਾਂ 'ਚ ਮੰਗਦਾ ਹੁੰਦਾ ਸੀ ਜਾਂ ਮੈਂ ਪਾਣੀ ਵੇਚਦਾ ਹੁੰਦਾ ਸੀ ਬੱਸਾਂ ਦੇ ਵਿੱਚ। ਤੂੰ ਮਿੰਟ ਕੁ ਬਾਅਦ ਇਹ ਕਹੀ ਜਾਂਦਾ ਆ ਹੁਣ ਤੇ ਰਹਿਮਤ ਹੋਈ ਆ, ਹੁਣ ਤੇ ਰਹਿਮਤ ਹੋਈ ਆ। ਨਹੀਂ 7-8 ਨਹੀਂ ਪਹਿਲਾਂ ਮੈਨੂੰ ਇਸ਼ਾਰੇ ਤੇ ਮਿਲਦਾ ਹੁੰਦਾ ਸੀ। ਜਦ ਮੈਂ ਟਾਕੀ ਰੱਖੀ ਹੁੰਦੀ ਸੀ ਵੈਪਰ ਮਾਰਨਾ ਤੇ ਮੈਂ ਪੈਸੇ ਲੈਣੇ। ਲੇਕਿਨ ਹੁਣ ਵੀ ਤੈਨੂੰ 2 ਮਿੰਟ ਬਾਅਦ ਉਹੀ ਗੱਲ ਕਰੀਏ ਮੈਂ ਤੇਰੇ ਮੂੰਹ ਵੱਲ ਵੇਖੀ ਜਾਂਦਾ ਵੀ ਛੱਡ ਦੇ ਯਾਰ ਇਸ ਗੱਲ ਨੂੰ। ਕਦੀ ਤੂੰ ਕਹਿੰਦਾ ਸ਼ਿਕਰਗੰਦੀ ਲਾ ਕੇ ਬੈਠੇ ਸੀ। ਤੇਰਾ ਅੱਬਾ ਕਦੋਂ ਉੱਠਦਾ ਵਕੀਲ ਸੀ ਯਾਰ, ਹੁਣ ਵੀ ਕੇਸ ਲੜਦਾ ਸੀ ਉਹ। ਹੁਣ ਵੀ ਉੱਥੇ 6000 ਮੱਖੀ ਬੈਠੀ ਹੁੰਦੀ ਹੈ, ਬੰਦਾ ਬਹਿੰਦਾ ਨਹੀਂ, ਮੱਖੀਆਂ ਬੈਠੀਆਂ ਹੁੰਦੀਆਂ। ਇਹਦਾ ਪਿਓ ਇਦਾਂ ਦੇ ਹਾਂ ਹੁਣ ਹੀ ਮਜ਼ੇ ਆਉਣ ਲੱਗੇ 7-8 ਸਾਲ ਤੋਂ 10 ਸਾਲ ਤੋਂ। ਬੰਦਾ ਆਹ ਬਟਨ ਇੱਥੇ ਲੱਗਾ ਹੁੰਦਾ ਸੀ ਉੱਪਰ, ਪਤਾ ਹੀ ਨਹੀਂ ਸੀ ਹੈਗਾ। ਅੱਛਾ ਹੁਣ ਵੀ ਉਹ ਰੋਟੀ ਦੀ ਇੱਕੋ ਬਰਕੀ ਯਾਰ ਕਰਦਾ। ਗੱਲ ਸੁਣ, ਤੂੰ ਮੂੰਹ ਸੰਭਾਲ ਗਿਆ ਆਪਣੇ ਨਾ ਜ਼ੁਬਾਨ ਤੇ ਕੰਟਰੋਲ ਕਰ। ਹਾਂ ਸਮਝ ਲੱਗੀ ਕਿ ਨਹੀਂ? ਮਹਿਮਾਨ ਆ ਤੇ ਇੱਜ਼ਤ ਕਰਵਾ। ਫੈਨ ਆ ਤੇਰੇ ਖਾਂ। ਇਮਲੀ ਕਿੱਦਾਂ ਤੂੰ ਤਰਸਿਆ ਪਿਆ ਸੀ, ਤੇਰੀਆਂ ਅੱਖਾਂ ਇੰਜ ਹੋਈਆਂ ਸੀ ਜਿੱਦਾਂ ਜਿਹੜਾ ਮਰਜ਼ੀ ਸੂਟ ਪਾ ਲੈਂਦਾ ਫੇਰ ਰੂਪ ਨਹੀਂ ਚੜਦਾ। ਲੈ ਕੇ ਨਹੀਂ ਜਾਣਾ ਲੱਖ ਪਤਾ ਲਾਨਤ ਤੇਰੀ ਸਕਿਨ ਤੇ। ਕੈਸੇ ਭੱਬੂ ਵਰਗੇ ਤੇਰੇ ਹੱਥ ਆ। ਅੱਛਾ ਤੇ ਕੋ ਤਾਂ ਗਾਇਸੋਫ ਵਾਲੇ ਸ਼ਰਮਿੰਦਾ ਆ ਜਿਨ੍ਹਾਂ ਨੇ ਦਾਵਾ ਕੀਤਾ ਵੀ ਮੈਲ ਲਾਵੇ ਤਾਂ ਲੱਗ ਪਤਾ ਜਾਏਗਾ। ਉਹ ਤੇਰੇ ਸਾਹਮਣੇ ਨਹੀਂ ਆਉਂਦੇ। ਈਦ ਮੇਰੇ ਤੇ ਮਨਾਉਣੀ ਯਾਰ, ਮੈਂ ਕੀ ਨਹੀਂ ਤੂੰ ਹਾਂ ਕਿਹੜੀ ਗੱਲ ਕਰੀ ਜਾਂਦਾ ਮਿੰਟ ਕੁ ਬਾਅਦ? ਸ਼ਰਮ ਕਰ ਰਹੀ ਇਹ ਸ਼ਕਰਕੰਦੀ ਲਾ ਕੇ ਬੈਠਾ ਸੀ, ਬੱਸਾਂ ਦੇ ਵਿੱਚ ਪਾਣੀ ਵੇਚਦਾ ਸੀ, ਬੱਸਾਂ ਦੇ ਵਿੱਚ ਗਸ਼ੀਆਂ ਪੈਂਦੀਆਂ ਸੀ ਯਾਰ। ਹੁਣੇ ਵੀ ਲਾਸ਼ਾਂ ਪਈਆਂ ਸੀ, ਮੈਂ ਪਾਣੀ ਦੇ ਕੇ ਠਾਲਦਾ ਸੀ ਬੱਸਾਂ ਦੇ ਵਿੱਚ। 7-8 ਸਾਲ ਹੀ ਹੋਇਆ। 7-8 ਸਾਲ ਹੋ ਗਏ ਆਪਣਾ ਤੇਰਾ ਪਤਾ ਹੀ ਨਹੀਂ ਹੈਗਾ। ਕਈ ਸਾਲ ਕੀਮੇ ਦਾ ਹੀ ਨਹੀਂ ਪਤਾ ਲੱਗਾ ਵੀ ਕੀਮਾ ਕਹਿੰਦੇ ਹੈਗੇ ਉਹਨੂੰ। ਦਾਲ ਖਾ ਕੇ ਪਿੱਤਾ ਨਿਕਲਿਆ ਹੀ ਆ ਤੁਹਾਡੇ। ਇਹਨੂੰ ਸਮਝਾ ਕੇ ਤੂੰ ਲਿਆਉਣਾ ਸੀ ਘਰੋਂ। ਪਾਗਲ ਹੈਗਾ ਮੁੱਕਣ ਹੀ ਨਹੀਂ ਦਿੰਦਾ ਗੱਲ। ਚੁੱਪ ਕਰ, ਬਕਵਾਸ ਕਰਨ ਡਿਆ ਮਿੰਟ ਕੁ ਬਾਅਦ। ਤੁਸੀਂ ਸੁਣਾਓ ਕਿੱਦਾਂ ਫਿਰ? ਦਿਮਾਗ ਯਾਰ ਖਰਾਬ ਕਰ ਦਿੱਤਾ ਇਹਨੇ ਫੜ ਕੇ। ਚਲੋ ਕੋਈ ਇਹ ਸ਼ਕਰਕੰਦੀ ਲਾਉਂਦਾ ਸੀ, ਇਹ ਉੱਥੇ ਟਿੱਕੀਆਂ ਲਾਉਂਦਾ ਸੀ, ਇਹ ਉੱਥੇ ਘੁੱਗੂ ਬਣਾਉਂਦਾ ਸੀ। ਲੈ ਚਲ ਛੱਡ ਯਾਰ, ਗਿਫਟ ਲੈ ਲਾ ਹੁਣ। ਗਿਫਟ ਲੈ ਲਾ, ਤੇਰਾ ਮੂੰਹ ਹੈ ਗਿਫਟ ਵਾਲਾ? ਤੇਰੇ ਵਰਗਾ ਬੰਦਾ ਬਾਹਰ ਕਹੇ ਤੇਰੇ ਲਈ ਗਿਫਟ ਲੈ ਕੇ ਅਗਲਾ 2.5 ਸਾਲ ਅੰਦਰ ਕਰਵਾ ਦਿੰਦਾ। ਤੇਰੇ ਵਰਗਾ ਬਹੁਤ ਵੱਡਾ ਗਿਫਟ ਲੈ ਕੇ ਜਾਵੇ ਤੇ ਪੌਂਡਾ ਲੈ ਕੇ ਜਾਂਦਾ ਹੁੰਦਾ। ਜਿਹੋ ਜਿਹਾ ਮੂੰਹ ਆ ਤੇਰਾ। ਸਾਲ ਬਾਅਦ ਮਿਲੇ ਆ। ਨਹੀਂ ਸਾਲ ਬਾਅਦ ਤੂੰ ਕੀ ਗੱਲ ਬਿਮਾਰ ਸੀ ਵੀ ਤੇਰੀ ਲੱਤ ਲਿੱਥੀ ਸੀ? ਆ ਹੁਣ ਹੀ 7-8 ਸਾਲ ਹੋਏ, ਅੱਲਾ ਦੀ ਰਹਿਮਤ ਹੋਈ ਆ। ਨਹੀਂ ਤਾਂ ਦਰਜੀ ਕੋਲੋਂ ਝੱਗਾ ਨਹੀਂ ਸੀ ਚੁੱਕਦਾ। ਆਹੋ ਲੋਹੇ ਦੀ ਮੋਟੀ ਚੱਦਰ ਦਾ ਬਣਵਾਇਆ ਸੀ ਮੈਂ। ਪਾਉਣ ਵਾਲਾ ਚੱਕਰ ਮੋਟੀ ਚੱਦਰ ਸੀ ਨਾ, ਉਹਦਾ ਲੋਹੇ ਦਾ ਬਣਵਾਇਆ ਸੀ। ਮੈਂ ਉੱਥੇ ਬਾਰਡਰ ਤੇ ਖਲੋਣਾ ਸੀ ਵੀ ਗੋਲੀ ਜਿਹੜੀ ਮੇਰੀ ਸੀਨੇ 'ਚ ਨਾ ਲੱਗ ਜਾਵੇ, ਏਦਾਂ ਦਾ ਮੈਂ ਝੱਗਾ ਸਮਾਇਆ ਸੀ। ਅੱਛਾ ਛੱਡ ਯਾਰ ਤੂੰ ਤੇ ਓਏ ਇਮਲੀ ਪਾਗਲ ਹੋਇਆ। ਸੰਭਾਲ ਕੇ ਗੱਲ ਕਰਿਆ ਕਰ, ਮੈਂ ਤੇਰੇ ਮੂੰਹ ਵੱਲ ਦੇਖੀ ਜਾਣ ਡਿਆ। ਤੂੰ ਥੱਪੜ ਖਾਏਗਾ ਮੇਰੇ ਕੋਲ? ਯਾਰ ਖਾਸਾ ਕੁੱਤੇ ਆ ਜੀ ਆ ਬੜਾ ਕਰੀ ਤੂੰ ਝੱਗਾ ਲੋਹੇ ਦਾ ਝੱਗਾ ਫੁੱਡੇ ਮੂੰਹ ਤੇ ਚੁੱਕ ਨਹੀਂ ਸੀ ਹੁੰਦਾ। ਕਿ ਮੇਰੇ ਕੋਲ ਝੱਗਾ ਅਗਰ ਝੱਗਾ ਦਿੱਤਾ ਸੀ ਚੁੱਕ ਨਹੀਂ ਹੁੰਦਾ ਸੀ ਤੇਰੇ ਕੋਲ। ਨਹੀਂ ਦਰਜੀ ਕੋਲੋਂ ਨਹੀਂ ਸੀ। ਮੈਂ ਲੱਕੜ ਦਾ ਦੇ ਬੈਠਾ ਸੀ। ਹਾਲਾਤ ਖਾਸਾ ਵੇਦਾਂ ਦੇ। ਮਿਲਣ ਨੂੰ ਤੇ ਇਹੀ ਤਰਸਦਾ ਸੀ। ਤਰਸਦਾ ਇਹਨੂੰ ਇੱਥੇ ਨਾ ਲੈ ਜਾਈਂ ਅੱਗੇ ਤੋਂ। ਪਰਸੋਂ ਦਾ ਮੇਰੇ ਮਗਰ ਲੱਗਾ, ਕਹਿੰਦਾ ਉਹਨੂੰ ਵੇਖਣ ਜਾਣਾ। ਕਹਿੰਦਾ ਤੇਰੇ ਮਗਰ ਲੱਗਾ ਤੂੰ ਹਾਂ ਨਾ ਦਾ ਜਵਾਬ ਦੇ ਉਹਨੂੰ। ਹੋਰ ਮਗਰ ਲਾਇਆ ਹਾਂ ਕੀਤਾ ਮੈਂ ਕਿ ਮੈਂ ਤੈਨੂੰ ਲੈ ਕੇ ਜਾਊਂਗਾ। ਹਾਂ ਖਾਸਾ ਵਿੱਚ ਜਦੋਂ ਅਗਲੇ ਨਾਲ ਵਾਅਦਾ ਕਰਦਾ ਨਾ ਪੂਰਾ ਕਰਿਆ ਕਰ। ਅਗਲਾ ਜ਼ੇਨ ਬਣਾ ਲੈਂਦਾ ਤੇ ਫਿਰ ਤੂੰ ਨਾ ਕਰਦਾ। ਉਹ ਭਾਈ ਜਿਹੜੇ ਅਸੀਂ ਤੇਰੇ ਵਾਸਤੇ ਗਿਫਟ ਲੈ ਕੇ ਆਏ ਸਾਨੂੰ ਤੇ ਉਹ ਨਹੀਂ ਸੀ ਟਿਕਣ ਦਿੰਦੇ ਕਿ ਤੇਰੇ ਤੱਕ ਪਹੁੰਚਾ ਦਈਏ, ਤੇਰੇ ਬੱਥੇ ਲੱਗ ਜਾਈਏ ਕਿਸੇ ਤਰੀਕੇ। ਯਾਰ ਗਿਫਟ ਦਾ ਮੈਂ ਭੁੱਖਾ ਨਹੀਂ ਹੈਗਾ। ਤੁਹਾਡਾ ਪਿਆਰ ਹੈ, ਮੁਹੱਬਤ ਹੈ, ਇਹ ਹੀ ਬੜੀ ਹੁੰਦੀ ਹੈ। ਯਾਦ ਰੱਖ ਲੈਣਾ ਕਿਸੇ ਨੂੰ। ਹਾਂਜੀ ਹਾਂਜੀ ਯਾਰ ਮੈਂ ਇਹ ਨਹੀਂ ਗੱਲ ਕਰਨ ਡਿਆ ਹੈਗਾ। ਗੱਲ ਇਹ ਉਹ ਵੱਖੀਓਂ ਗੱਲ ਕਰਦਾ। ਨਹੀਂ ਖਾਸਾ ਹੁਣ ਹੀ ਜਿੱਥੋਂ ਗੱਲ ਕਰਦਾ ਨਾ ਮੈਨੂੰ ਸਾਰਾ ਪਤਾ ਲੱਗ ਜਾਂਦਾ ਭਾਜੀ। ਬਚਪਨ ਚ ਤੇਰੇ ਸੇਰਵਾ। ਹਾਂ 8-10 ਸਾਲ। ਅੱਛਾ ਮੂੰਹ ਪਰੇ ਕਰ, ਮੈਨੂੰ ਪਰਲਾ ਨਹੀਂ ਦਿਖਣ ਦਿਆ ਜਿਹੜਾ ਮੇਰੇ ਨਾਲ ਆਇਆ। ਉਹਨੂੰ ਦਫਨਾ ਦੇਣਾ ਆ ਵੀ ਉਹਨੂੰ ਲਈ ਜਾਣ ਡੇ। ਉਹਦਾ ਮੂੰਹ ਵੇਖਣਾ ਦੇਖ ਲਾ ਭਰਾ। ਉਹ ਤੁਸੀਂ ਵੱਡੇ ਹੋ। 8-10 ਸਾਲ ਹੀ ਹੋਇਆ, ਭੁੱਖ ਮਰੀ ਨੂੰ ਵਰਨਾ ਲੱਗੀ ਰਹਿੰਦੀ ਸੀ। ਹਾਂ ਆ ਭੁੱਖ ਮਰੀ ਸੀ। ਨਾਨਕੇ ਕਫਨ ਦੇ ਕੇ ਗਏ, ਰੋਟੀ ਦੇ ਕੇ ਗਏ ਆ। ਮੈਂ ਤੇ 2 ਦਿਨ ਰਹਿ ਲੈਣਾ, ਤੂੰ ਨਹੀਂ ਰਹੇਂਗਾ। ਅਸੀਂ ਪਿੰਡਾਂ ਥਾਵਾਂ 'ਚ ਜਾ ਕੇ ਦੱਸੀਦਾ ਕਿ ਸਾਡਾ ਯਾਰ ਆ, ਬਚਪਨ ਇਕੱਠਾ ਗੁਜ਼ਰਿਆ ਵਾ, ਬੜਾ ਟਾਈਮ ਗੁਜ਼ਾਰਿਆ ਵਾ ਅਸੀਂ।
ਹੁਣ ਤਾਂ ਅੱਲਾ ਦੀ ਰਹਿਮਤ ਵਾ, ਭਾਗ ਲੱਗੇ, ਮੌਜਾਂ ਲੱਗੀਆਂ ਹੋਈਆਂ ਵਾ। ਅੱਛਾ ਤੇਰਾ ਇੰਨਾ ਬਿਲਡਅਪ ਦੇਣ ਦਾ ਮੈਨੂੰ ਕੋਈ ਫਾਇਦਾ ਨਹੀਂ, ਕਿਉਂਕਿ ਤੇਰੇ ਮੂੰਹ ਗੱਲ ਚੰਗੀ ਨਹੀਂ ਲੱਗਦੀ। ਤੂੰ ਕਿਸੇ ਬੰਦੇ ਨੂੰ ਕਹੇਗਾ ਮੇਰਾ ਯਾਰ ਆ, ਤਾਂ ਉਹਨਾਂ ਨੇ ਕਹਿਣਾ ਦੌਰ ਫਿੱਟ ਮੂੰਹ ਜੀ ਉਸ ਬੰਦੇ ਦਾ ਜਿਹੜਾ ਤੇਰਾ ਯਾਰ ਆ। ਆਪਣੇ ਚ ਤੂੰ ਬੜੀ ਵੱਡੀ ਗੱਲ ਕਰਦਾ, ਗੱਲ ਕੁਛ ਵੀ ਨਹੀਂ ਹੈ। ਬੁਲਾ ਵੀ ਮੁੰਡਿਆਂ ਮੈਂ ਤੇਰਾ ਵਾਕਫ ਹੋਵਾਂ ਤੇ ਲੋਕਾਂ ਨੇ ਤੂੰ ਕੁਛ ਵੀ ਨਹੀਂ ਲੈਣਾ ਮੈਨੂੰ। ਆ ਮੁੰਡਿਆਂ ਨੂੰ ਯਾਰ ਬੁਲਾ, ਸਾਡੇ ਮੈਨੂੰ ਗਿਫਟ ਦੱਸ। ਦੇਖਣ ਤੇ ਅੱਖਾਂ ਖੁੱਲਣ, ਸਾਰੇ ਨੇ ਪੂਰੇ ਖਾਨਦਾਨ ਦੀਆਂ ਅੱਖਾਂ ਖੁੱਲ ਜਾਣੀਆਂ ਕਿ ਆਹ ਹਾਂ। ਕਿੱਥੋਂ ਆ ਗਏ ਇਦਾਂ ਦੇ ਪ੍ਰਾਹੁਣੇ। ਗਿਫਟ ਦਈਏ ਤੇ ਕਿਸੇ ਨੂੰ ਜਿਤਲਾਈਦਾ ਨਹੀਂ ਹੁੰਦਾ। ਜਤਲਾਉਣ ਕਦੋਂ ਲੱਗੇ, ਨਹੀਂ ਹੁਣ ਤੂੰ ਤਾਂ ਹਰ ਦੱਸ ਸਾਲ ਰਿਹਾ ਦੇਣਾ ਪੈਣਾ ਨਾ, ਸਾਨੂੰ। ਕਿਸੇ ਨੂੰ ਸੱਦ ਦਰਾ ਇਦਾਂ ਦੇ ਗਿਫਟ ਇੰਜ ਤੇ ਇੰਜ। ਜਦੋਂ ਗਿਫਟ ਦਈਏ ਨਾ ਕਿ ਕਿਸੇ ਨੂੰ ਜਿਤਲਾਈਦਾ ਨਹੀਂ ਹੁੰਦਾ। ਜਤਲਾਉਣ ਨਹੀਂ ਡਿਆ, ਪਤਾ ਲੱਗੇ ਹਾਂ। ਕਿ ਯਾਰ ਆਏ ਆ ਪਿੰਡੋਂ। ਤੂੰ ਅੱਜ ਮੈਨੂੰ ਗਿਫਟ ਦੇਂਗਾ, ਕੱਲ ਮੈਂ ਵੀ ਤੈਨੂੰ ਦੇ ਦਿਆਂਗਾ। ਮੈਂ ਨਾ ਤੇਰੇ ਆਸੇ ਪਹਿਲਾਂ ਸੂਟ ਵੀ ਸਵਾਉਣ ਲੱਗਾ ਸੀ। ਮੈਂ ਕਿਹਾ ਹੁਣ ਉਹਦਾ ਮੇਚਾ ਕਿਦਾਂ ਲਵਾਂਗੇ, ਉਹ ਫਿਰ ਮੈਂ ਰਹਿਣ ਦਿੱਤਾ। ਮੈਂ ਕਿਹਾ ਰਹਿਣ ਹੀ ਦੇਵੋ, ਇਹ ਨਾ ਹੋਵੇ ਤੰਗ ਹੋ ਜਾਵੇ ਉਹਨੂੰ, ਕਿਉਂਕਿ ਜਦੋਂ ਜਿਹੜੇ ਸਾਲ ਉਹਨੇ ਤੂੰ ਫੁੱਲਿਆ ਹੀ ਹੁੰਦਾ, ਜਿਹੜੇ ਸਾਲ ਉਹਨੇ ਫੁੱਲਿਆ ਹੀ ਹੁੰਦਾ ਤੂੰ। ਹਾਂ ਕੱਪੜਾ ਵੱਧ ਜਾਂਦਾ ਜਾਨ। ਤੈਨੂੰ ਬਹੁਤ ਖੁਰਾਕ ਲੱਗ ਰਹੀ ਆ ਭਾ, ਕੀ ਖਾਣਾ ਵਾ ਦੱਸ ਤੇ ਦੇ। ਮਜ਼ੇ ਅੱਲਾ ਦੀਆਂ ਰਹਿਮਤਾਂ। ਖਾਣਾ 10 ਸਾਲ ਹੋ ਗਏ ਤੇ ਕਿੱਦਾਂ ਦੀ ਸਿਹਤ ਹੋ ਗਈ ਆ, ਨਹੀਂ ਤਾਂ ਇਦਾਂ ਦਾ ਸੀ ਤੀਲੇ ਵਰਗਾ, ਲੈ ਭੁੱਖ ਨਾਲ ਬੁਰੇ ਹਾਲ ਹੋਏ ਸੀ। ਯਾਰ ਇਹਨੂੰ ਵਕਤ ਦਾ ਪੁੱਛ, ਜਦੋਂ ਮੈਂ ਤੀਲੇ ਵਰਗਾ ਸੀ ਇਹਨੂੰ ਵਕਤ ਪੁੱਛ ਕਿਹੜੇ ਸੰਨ ਦੀ ਗੱਲ ਕਰ ਰਹੇ ਆ। ਨਹੀਂ ਇੰਨੀ ਪੁਰਾਣੀ ਗੱਲ ਯਾਰ, ਉਹ 8-9 ਸਾਲ ਉਮਰ, ਉਹ ਤੋਂ ਵੱਧ ਦਾ ਬੱਚਾ ਹੁੰਦਾ ਵਾ ਜਵਾਨੀ ਤੇ ਬਾਅਦ ਚ ਵੇਖਦੇ ਹੁਣ ਇਹ ਤੇ ਏਡਾ ਪੁਰਾਣਾ ਆ ਵੀ ਇਹ ਉਦੋਂ ਦਾ ਪੁਰਾਣਾ ਜਦੋਂ ਅੱਬੇ ਦਾ ਰਿਵਾਜ ਨਹੀਂ ਸੀ ਹੁੰਦਾ। ਹੁਣ ਮੈਂ ਲਿਆਵਾਂ ਗਿਫਟ ਫਿਰ? ਲਿਆ, ਮੈਂ ਕਹਿੰਦਾ ਉੱਥੇ ਵੇਖ ਨਾਲੇ ਨਿਆਣੀ ਨਾ ਕਿਤੇ ਛੇੜ ਦੇ। ਉਧਰੋਂ ਚਲੋ, ਉਧਰੋਂ ਮੁੰਡੇ ਅੰਦਰ ਸਿੱਟ ਦੇਣਗੇ ਸਮਾਨ ਸਾਰਾ। ਨਹੀਂ ਇਹ ਨਹੀਂ ਸਮਾਨ ਕੀ ਯਾਰ ਜਿਹੜਾ ਹੈਗਾ ਇੱਥੇ ਲਾ ਲਓਗਾ, ਲੈ ਆਓ ਮੈਂ ਕਹਿੰਦਾ ਦਰਵਾਜ਼ੇ ਤੇ। ਬੰਦੇ ਮੁੰਡੇ ਮੰਗਾ ਲਾ, ਉਹ ਲਾ ਲੈਣਗੇ ਗੱਡੀਆਂ ਅੰਦਰ। ਇੱਧਰ ਕਰ ਦੋ ਬੁੱਗਾ ਖੋਲ ਕੇ ਨਾ ਗੱਡੀ ਦਾ। 2-4 ਮੁੰਡੇ ਖਾਂ ਬੁਲਾ ਲਾ ਯਾਰ, ਲਵਾ ਦੇਣਗੇ ਨਾਲ। ਤੁਸੀਂ ਇੱਥੇ ਲੈ ਆਓ ਨਾ ਦਰਵਾਜ਼ੇ ਅੱਗੇ, ਤੇ ਮੁੰਡਿਆਂ ਨੂੰ ਮੈਂ ਫੋਨ ਕਰ ਦਿੰਦਾ, ਫਿਰ ਉਹ ਆ ਜਾਂਦੇ। ਚੱਲ ਤੂੰ ਜਾਤੀ ਚਾਹ ਪੀਓ ਆ ਕੇ ਕੈਂਡੀ ਬਿਸਕੁਟ ਮੰਗਾਈ ਫਿਰ ਮੈਂ ਕਹਿ ਦਿੰਦਾ ਉਹਨਾਂ ਨੂੰ। ਉਹ ਸ਼ੁਕਰ ਕਰਦਾ ਮੈਂ ਮਰਦਾ ਸੀ, ਕਹਿੰਦਾ ਮਿਲਣਾ ਮੈਂ ਉਹਨੂੰ ਜਾ ਕੇ। ਨਹੀਂ ਇਹ ਗੱਲ ਨਹੀਂ ਹੈਗੀ, ਬੰਦਾ ਗੱਲ ਉਹ ਕਰੇ ਜਿਹੜੀ ਕਰਨ ਵਾਲੀ। ਸ਼ਕਰਗੰਦੀ ਲਾਉਂਦਾ ਸੀ ਫਲਾਣਾ ਲਾਉਂਦਾ, ਬੰਦਾ ਕੋਈ ਗੈਰ ਗੱਲ ਸੁਣੇ ਤੇ ਉਹਨੇ ਤੇ ਇਹੀ ਕਹਿਣਾ ਨਾ ਵੀ ਇਹ ਪਤਾ ਨਹੀਂ ਸ਼ਕਰਗੰਦੀ ਲਾਉਂਦਾ ਰਿਹਾ ਹੈ। ਚੱਲ ਕੋਈ ਨਹੀਂ, ਬਚਪਨ ਦੇ ਯਾਰ ਇਦਾਂ ਦੇ ਹੀ ਹੁੰਦੇ ਗੱਲ ਆ। ਨਹੀਂ ਸਮਝਦਾ, ਬਚਪਨ ਦੇ ਜਾਨ ਦਿੰਦਾ ਤੇਰੇ ਤੇ। ਜਾਨ ਤੇ ਸਹੀ ਹੈ, ਲੇਕਿਨ ਕਿਸੇ ਕਈਆਂ ਨੂੰ ਨਹੀਂ ਪਤਾ ਹੈਗਾ। ਜ਼ਰੂਰ ਦੱਸਣਾ ਸਾਰਿਆਂ ਨੂੰ। ਆ ਪਿਛਲੀ ਤੇ ਜਦੋਂ ਤੂੰ ਆਇਆ, ਜਦੋਂ ਆਪਾਂ ਉੱਥੇ ਰਾਤ ਨੂੰ ਗਾਜਰਾਂ ਗੁਜਰਾਂ ਖਾਣ ਗਏ ਆ, ਹਾਂ ਲੈ ਸਮਾਨ ਆ ਗਿਆ ਸਿੱਧਾ। ਬਿਸਮਿਲ੍ਲਾ। ਲੈ ਟਰੱਕ ਲੈ, ਪਹਿਲੋਂ ਟਰੱਕ ਲਿਆ ਅੰਦਰ, ਪਹਿਲੋਂ ਟਰੱਕ ਲਿਆਵਾਂ? ਲੈ ਆ ਖਿੱਚ ਜ਼ਰਾ ਜ਼ੋਰ ਨਾਲ, ਇੱਕ ਮਿੰਟ ਜ਼ੋਰ ਨਾਲ ਖਿੱਚੀ। ਅੱਲਾ ਗੰਨੇ ਵਾਲੀ ਟਰਾਲੀ ਵੀ ਆ ਗਈ। ਲੈ ਇੱਕ ਮਿੰਟ ਹੱਥ ਪਵਾ, ਧੱਕਾ ਲਾ ਵਿੱਚ। ਇੱਥੇ ਰੱਖ ਲਾ। ਓਏ ਲੈ ਵੀ ਖਾ, ਇੰਜੋਏ ਕਰ, ਮੌਜਾਂ ਮਾਰ, ਸਾਲੋ ਸਾਲ ਖਾ ਬਹਿ ਕੇ ਘਰ। ਨਾ ਤੈਨੂੰ ਹੁਣ ਲਿਆਉਣ ਦਾ ਫਿਕਰ, ਨਾ ਧੋਣ ਦਾ, ਨਾ ਨਹਾਉਣ ਦਾ। ਪਿਛਲੇ ਕਮਰੇ ਚ ਮੰਜੇ ਮੁੰਜੇ ਬਿਸਤਰੇ ਪੇਟੀਆਂ ਕਢਾ ਦੇ, ਸਾਰਾ ਮਾਲ ਉੱਥੇ ਪਾ। ਪਹਿਲਾਂ ਚੌਲ ਕੱਢ ਕੇ ਫੜਾ, ਗੰਨਾ ਵਿਹੜੇ ਚ ਲਵਾ ਲਾ ਸਾਰਾ। ਪਹਿਲਾਂ ਚੌਲ ਫੜਾ ਤਾਂ ਕਿ ਕੰਮ ਆਉਣ ਘਰਦਿਆਂ ਦੇ। ਯਾਰ ਤੁਹਾਨੂੰ ਨਾ ਮੈਂ ਹੈਰਾਨ ਇਸ ਗੱਲ ਤੋਂ ਆ ਵੀ ਤੁਹਾਨੂੰ ਇੰਨਾ ਖਰਚਾ ਕਰਨ ਦੀ ਕਿਹੜੀ ਜ਼ਰੂਰਤ ਸੀ। ਖਾਸਾ ਬਾਹ ਦੇਖ ਤੂੰ, ਆ ਸਿਲੰਟੀਆਂ ਆ ਭਤੀਜੇ ਨੇ ਭੇਜਿਆ ਸੀ, ਅੰਕਾ ਚਾਚੂ ਨੂੰ ਈਦ ਦੇਣੀ ਆ। ਮੌਜਾਂ ਤੁਰ ਗਈ। ਇੱਥੇ ਲਾ ਦੇ ਸਾਈਡਾਂ ਤੇ ਸਮਾਨ ਲਾ ਦੇ। ਸਬਜ਼ੀਆਂ ਬਹੁਤ ਹੋਈਆਂ, ਲੇਕਿਨ ਤੇਰੇ ਭਤੀਜੇ ਦੇ ਗਿਫਟ ਨਹੀਂ ਮੁੱਕਣਦੇ। ਅੰਕਾ ਚਾਚੂ ਨੂੰ ਦੇਣੇ ਜਾ ਕੇ ਆਵੇ। ਇਹ ਹੁਣ 5400 ਦਾ ਹੋ ਗਿਆ ਨਾ। ਹੈ ਸਾਡੇ ਦੌਰ ਦੇ ਵਿੱਚ ਇਹ 100 ਦਾ ਸੀ ਨਾ, ਹੁਣ 5400 ਦਾ ਹੋ ਗਿਆ। ਪਤਾ ਨਹੀਂ ਕਿੰਨੇ ਦਾ, ਉਨੀ ਪੈਸਾ ਲਾਇਆ। 7-8 ਸਾਲ ਹੀ ਹੋਇਆ, 5400 ਦਾ ਹੋਇਆ ਤਾਂ ਮੁੱਕਦੀ ਖਾਦੇ ਆ। ਹਾਂ ਕੋਈ ਨਾਲ ਪਿੰਡੋਂ ਨਾ ਬਕਵਾਸ ਬੰਦ ਕਰ, ਬਕਵਾਸ ਬੰਦ ਕਰ। ਮੁਫਤ ਤੇਰੀ ਅੰਮੀ ਵੰਡਣ ਡਈ ਸੀ ਉੱਥੇ, ਤੇਰੇ ਮੈਂ ਮੂੰਹ ਵੱਲ ਵੇਖੀ ਜਾਣ ਡਿਆ। ਖਾਸਾ ਵੀ ਯਾਰ ਸ਼ੁਗਰ ਲੱਗੇ ਆ, ਖਾ ਪੀ ਐਸ਼ ਕਰ। ਭਾਈ ਐਤਕੀ ਆਲੂ 5 ਮਰਬੇ ਬੀਜਿਆ ਸੀ, ਚੰਗਾ ਹੋਇਆ ਬਈ, ਧੜਾਂ ਲੱਗੀਆਂ ਪਈਆਂ। ਮੈਂ ਕਿਹਾ ਆਪਣੇ ਮੈਂ ਯਾਰ ਵਾਸਤੇ ਲੈ ਕੇ ਜਾਵਾਂ। ਆ ਕੇ ਹਾਏ ਹਾਏ ਵਾਹ, ਮੈਂ ਸਾਰਾ ਕੁਝ ਮੇਰੇ ਲਈ ਲੈ ਆਇਆ, ਤੁਸੀਂ ਬੱਚਿਆਂ ਵਾਸਤੇ ਕੀ ਕਰ ਰੱਖਿਆ ਯਾਰ ਤੇਰੇ ਬੱਚਿਆਂ ਨੇ ਖਾ ਲਿਆ, ਅਸੀਂ ਖਾ ਲਿਆ, ਇੱਕੋ ਹੀ ਗੱਲ ਆ। ਆ ਚੌਲ 4 ਪੈਲੀਆਂ ਸੀ ਚੌਲ। ਆ ਚੰਗਾ ਹੋ ਗਿਆ, ਕਿਉਂਕਿ ਮੇਰੇ ਕੋਲ ਛੋਟੀ ਛੂਟੀ ਤਾਂ ਹੈ ਨਹੀਂ ਜੀ। ਇਹ ਜਾਣ ਲੱਗਿਆ ਮੈਂ ਤੁਹਾਨੂੰ ਇਹ ਆ ਵੀ ਆਪਣਾ ਹੀ ਮਾਲ ਦਿਖਾਵਾਂਗਾ। ਅੱਛਾ ਤੁਸੀਂ ਕੀ ਆ ਚੌਲ, ਆ ਚੌਲ ਆ, ਹਾਂ 4 ਪੈਲੀਆਂ ਹੋਈਆਂ, ਪਰ ਫੇਰ ਵੀ ਮੈਂ ਆਪਣੇ ਯਾਰ ਲਈ ਕੱਢ ਕੇ ਲਿਆਂਦੇ ਵਿੱਚੋਂ ਇਹ ਸਾਰੇ ਲੈ ਆਇਆ। ਸਾਰੇ ਹੀ। ਅੱਛਾ ਉਹਨੇ ਫਿਰ ਗੰਨਾ ਮੈਨੂੰ ਕਹਿੰਦਾ ਮੈਂ ਗੰਨਾ ਖੜਦਾ। ਮੈਂ ਕਿਹਾ ਤੂੰ ਲੈ ਜਾ ਟਰਾਲੀ ਗੰਨੇ ਦੀ। ਮੈਂ ਤੇ 2 ਟਰਾਲੇ ਨਾ ਉੱਥੇ ਜਿਹੜੇ ਰੋਹ ਦੇ ਕਢਾਏ ਤੇ ਉਹਦੇ ਚ ਗੁੜ ਬਣਵਾ ਕੇ ਲਿਆਂਦਾ ਆਪਣੇ ਯਾਰ ਵਾਸਤੇ। ਆ ਦੇਖਾਂ, ਯਕੀਨ ਮੰਨ ਵੀ ਯਾਰ ਕਿ ਇਦਾਂ ਦੇ ਟਮਾਟਰ ਹੋਏ
ਤੇਲੀ ਮੈਂ ਸਪੈਸ਼ਲ ਕੱਢ ਕੇ ਲਿਆਇਆ, ਮੈਂ ਕਿਹਾ ਖਾਨ ਸਾਹਿਬ ਲਈ ਟਮਾਟਰ ਪਹਿਲੋਂ ਬਈ। ਮਾਸ਼ਾਅੱਲਾ ਆ ਮਾਸ਼ਾਅੱਲਾ ਗੁੜ ਹੋਇਆ ਕਿ ਕਮਾਦ ਚੰਗਾ ਹੋਇਆ, ਮੇਰਾ ਤੇ ਚੰਗਾ ਕਮਾਦ ਹੋਇਆ ਹੀ ਹੈ। ਮਾਸ਼ਾਅੱਲਾ ਮਾਸ਼ਾਅੱਲਾ ਚੀਜ਼ ਤਾਂ ਮਿਲਣੀ ਸੀ ਨਾਲ, ਫਿਰ ਖਾਲੀ ਹੱਥ ਆਉਂਦਾ ਚੰਗੇ ਤਾਂ ਨਹੀਂ ਨਾ ਨਹੀਂ ਲੱਗਦੇ। ਚੰਗਾ ਹੋ ਗਿਆ ਚੰਗਾ ਹੋ ਗਿਆ। ਆ ਕੀ ਆ? ਆ ਗੁੜ ਅੱਛਾ ਅੱਛਾ ਆ ਕਮਾਦ ਚੰਗਾ ਹੋ ਗਿਆ ਸੀ, ਮੈਂ ਕਿਹਾ 37 ਬੋਰੀਆਂ ਹੋਈਆਂ ਗੁੜ ਦੀਆਂ, 37 ਬੋਰੀਆਂ। ਨਾਲੇ ਚੰਗਾ ਹੋ ਗਿਆ ਗੁੜ ਲਿਆਂਦਾ, ਕਿਉਂਕਿ ਨਾ ਮੈਂ ਕੀੜੀਆਂ ਫੜਨੀਆਂ, ਮੇਰੇ ਨਾ ਘਰ ਕੀੜੀਆਂ ਬਹੁਤ ਆ। ਹੁਣ ਗੁੜ ਆ ਗਿਆ ਨਾ, ਇਹ ਪੇਸੀ ਆਪਾਂ ਰੱਖ ਦੇਣੀ ਆ, ਮੁੱਕਣੀ ਨਹੀਂ। ਆਹ ਨਹੀਂ ਇਹ 2.5 ਸਾਲ ਨਹੀਂ ਮੁੱਕਣੀ। ਮੈਂ ਕਿਹਾ ਹੁੱਕੇ ਸ਼ੁਕੇ ਦਾ ਵੀ ਸ਼ੌਕ ਨਾ ਹੋਇਆ। ਇਹ ਖੁਰਨੀ ਆ ਨਾ ਇਹ ਹੋਰ ਵੀ ਅੱਛਾ ਆ। ਇੱਕ ਕੰਮ ਹੋਰ ਕਰਨਾ ਯਾਰ, ਹਾਂ ਆ ਨਾ ਅਸੀਂ ਉੱਥੇ ਤੁਰੇ ਆਉਣ ਡਏ ਸੀ ਰਸਤੇ ਦੇ ਵਿੱਚ, ਅੱਛਾ ਤੇ ਮਸੀਤ ਲਾਗੇ ਇੱਕ ਬਾਬਾ, ਉਹਨੂੰ ਅੱਛਾ ਕਿਤੇ ਪਤਾ ਲੱਗ ਗਿਆ ਕਿ ਅਸੀਂ ਨਾ ਤਸਲੀਮ ਨੂੰ ਮਿਲਣ ਚੱਲੇ ਆ, ਬਾਬਾ ਰੱਖਾ। ਅੱਛਾ ਅੱਛਾ ਆ ਬਾਬਾ ਰੱਖਾ ਬਿਲਕੁਲ। ਹਾਂ, ਤੇ ਉਹਨੇ ਦਵਾ ਦਾ ਮੱਛੀਆਂ ਇੰਜ ਕਰਕੇ ਆਪਣੇ ਤੋਂ ਵਾਰੀਆਂ, ਤੇ ਕਹਿੰਦਾ ਯਾਰ ਆਹ ਲਾਜ਼ਮੀ ਤਸਲੀਮ ਨੂੰ ਦਈਓ ਇੱਥੇ, ਬਰੇ ਦਿਨਾਂ ਖਾਊਗਾ ਮੌਜਾਂ ਮਾਰੂਗਾ। ਆ ਵੇਖਦੇ ਸੀ ਤੇਰੇ ਭਤੀਜੇ ਨੂੰ ਕਿੰਨਾ ਚਾਅ ਤੇਰਾ, ਰਾਤੀ ਮਾਂ ਕੋਲੋਂ ਲੜ ਕੇ ਪੈਸੇ ਲੈ ਗਿਆ, ਨਾਲ ਬੰਦੇ ਲੈ ਕੇ ਗਿਆ, ਤੇਰੇ ਵਾਸਤੇ ਤੋਹਫੇ ਲੈ ਆ ਗਿਆ। ਫੜੋ ਜਰਾ ਫੜੋ ਜਰਾ। ਨਾ ਮੁੰਡੇ ਮਾਸ਼ਾਅੱਲਾ। ਨੂੰ ਸਮਾਨ ਅੰਦਰ ਯਾਰ ਰੱਖਾ ਇੰਨਾ ਦੇ। ਖਰਚਾ ਕਰਤਾ ਤੁਸੀਂ। ਆ ਫੜੀ ਤੂੰ, ਆ ਫੜੀ ਮੈਂ ਬਾਅਦ ਚ ਲੈਣਾ, ਮੈਂ ਫੜੋ ਨਾ ਬਾਅਦ ਚ ਲੈਣਾ। ਇਹ ਗੰਨਾ ਧਿਆਨ ਨਾਲ ਸਾਰਾ ਹੀ ਲਾਤਾ ਟਰਾਲੀ। ਮੁੰਡਿਆਂ ਨੂੰ ਅੰਦਰ ਬੁਲਾ ਲਾ, ਸਮਾਨ ਲੈ ਮੇਰੇ ਜਾ। ਵਾਸਤੇ ਇੰਨਾ ਕੁਝ ਲੈ ਕੇ ਆਏ ਆ, ਤੇ ਮੈਂ ਕਿੱਡਾ ਪਾਗਲ ਤੁਹਾਡੀ ਸੇਵਾ ਨਹੀਂ ਕਰ ਸਕਾਂ। ਪਤਾ ਕੀ ਗੱਲ ਆ, ਗੈਸ ਗਈ ਆ, ਸ਼ਹਿਰਦਾਰੀ ਹੈ, ਗੈਸ ਘੱਟ ਆਉਂਦੀ ਆ, ਏਦਾਂ ਹੀ ਆ। ਜਾਂਦੀ ਬਹੁਤ ਤੇ ਤੁਸੀਂ ਮੇਰੇ ਵਾਸਤੇ ਵੀ ਇੰਨਾ ਖਰਚਾ ਕਰਕੇ ਆਏ ਹੋ। ਵੇਖੋ ਨਾ ਕਿੰਨਾ ਸਮਾਨ ਲੈ ਆਏ ਹੋ, ਉਹ ਵੀ ਟਰੱਕ ਤੇ ਲੈ ਕੇ ਆਏ ਹੋ। ਏਦਾਂ ਹੀ ਆ। ਤੇ ਮੈਨੂੰ ਵੀ ਚਾਹੀਦਾ ਯਾਰ ਕਿ ਮੈਂ ਕੋਈ ਚੰਗੀ ਜਿਹੀ ਅੱਛੀ ਜੀ ਸੁਰੀਲੀ ਜੀ ਚਾਹ ਬਣਾ ਕੇ ਤੁਹਾਨੂੰ ਖਵਾਵਾਂ। ਹਾਂ ਸੋਹਣੀ। ਤੇ ਹੁਣ ਗੈਸ ਗਈ ਆ, ਅੱਛਾ ਆਹੋ, ਤੇ ਮੈਂ ਆਹ ਟਰੱਕ ਲਾ ਕੇ ਨਾ ਥੱਲੇ ਹਾਂ। ਤੇ ਤੁਹਾਡੇ ਲਈ ਚਾਹ ਬਣਾ ਲਿਆ। ਉਹ ਗੱਲ ਤਾਂ ਖਾਨ ਸਾਹਿਬ ਇੱਥੋਂ ਦੱਸਿਓ, ਚਾਹ ਹੋ ਗਈ। ਯਾਰ। ਭਾਈ ਹੋ ਗਈ ਚਾਹ, ਭਾਈ ਹੋ ਗਈ ਚਾਹ। ਨਹੀਂ, ਲੈ ਨਹੀਂ, ਮੈਂ ਬਣਾ ਕੇ ਆਇਆ। ਕੀ ਹੋ ਗਿਆ ਬਈ, ਐਡਾ ਮਹਿੰਗਾ ਟਰੱਕ ਲੈ ਕੇ ਆਏ, ਇਹਦੇ ਨਾਲ ਚਾਹ ਬਣਨੀ ਆ ਭਲਾ? ਚਾਹ ਤੂੰ 2 ਪੀਣੀਆਂ ਹੈ, ਆਹੋ ਤੂੰ ਵੀ 2 ਪੀਣੀਆਂ। ਜ਼ਾਹਰੀ ਬਾਤ ਹੈ। ਆ ਫਿਰ ਟਰਾਲੀ ਵੀ ਲੈ ਜਾਂਦਾ ਹੈ। ਚਲੋ ਇਹ ਹੈ ਕਿ ਖਾਸਾ ਨਾਲ ਪਿਆਰ। ਪਰੌਂਠੇ ਵੀ ਤਿਆਰ ਹੋ ਜਾਣਗੇ। ਕਿਸੇ ਫੰਨੀ ਦੇ ਅੰਬੂਤਾ ਹੈ ਕੁੱਤੇ ਆ ਜੇ ਆ, ਮੈਂ ਤੇਰੇ ਮੂੰਹ ਵੱਲ ਵੇਖੀ ਜਾਂਦਾ, ਮੇਰੇ ਵਾਸਤੇ ਆ ਲੈ ਕੇ ਆਏ ਤੁਸੀਂ। ਨਹੀਂ ਨਹੀਂ, ਆ ਤੇ ਭਤੀਜੇ ਨੇ ਭੇਜੇ ਆ। ਭਤੀਜੇ ਨੂੰ ਤੂੰ ਚੁੱਪ ਕਰ ਚੱਲ ਤੋੜ ਕੇ ਬੰਦ ਕਰ। ਉਹ ਸਾਰਾ ਸਮਾਨ ਇਕੱਠਾ ਕਰੋ, 600 ਦਾ ਨਹੀਂ ਬਣਦਾ, ਲੱਖ ਦਾ ਨਾ ਤਾਂ ਤੁਹਾਡੇ ਸਮਾਨ ਲਿਆਉਣ ਤੇ। ਆਲੂ ਤੈਨੂੰ ਹੁਣ ਮੈਂ 2 ਦੇਣੇ ਆ, ਤੇਰੇ ਮੂੰਹ ਤੇ ਆਲੂ ਪਾਉਣੇ ਆ। ਯਾਰ ਤੁਸੀਂ ਮੈਂ ਐਡੀ ਉਹ ਮੈਂ ਤੀਸਰੀ ਚ ਪੜਦਾ, ਮੇਰੇ ਲਈ ਲੈ ਕੇ ਆਏ ਯਾਰਾ ਆ ਚੂਪ ਵੀ ਮੈਂ ਰੋਂਦਾ ਆ, ਮੈਂ ਲਿਟਦਾ ਆ, ਮੈਨੂੰ ਕੁਝ ਦਿੱਤਾ ਨਹੀਂ। ਓਏ ਗੰਨਾ ਚੂਪ ਦਾ ਲੈ ਗੰਨਾ ਚੂਪ ਹੋਇਆ, ਗੰਨਾ ਲੱਖ ਲਾਣਾ ਤਾਂ ਤੇਰੇ ਗੰਨਾ ਦੇਣ। ਪੰਜਾਂ ਪੈਲੀਆਂ ਚਾਲੂ ਹੋਏ ਤਾਂ ਲੈ ਕੇ ਆਇਆ ਘਰ ਦੇ ਬਿੱਲ ਤਾਰਨੇ ਆਣਿਆਂ ਦਾ ਕੋਈ ਸੋਚ। ਬਸ ਤਾਂ ਕਿਸੇ ਦਾ ਵੀ ਰੰਗ ਬਰੰਗੇ ਬਟਨ ਲਾਇਆ, ਇਸ਼ਾਰੇ ਵਾਲਾ ਚੌਕ ਹੁੰਦਾ। ਕਿਸੇ ਦੀ ਬੇਟੇ ਪੁੱਤ ਤੇਰੇ ਤਾਂ ਨਿਆਣੇ ਨਹੀਂ ਬਿਠਾਲਣ ਵਾਲੇ 2 ਮਿੰਟ ਵੀ। ਪਿੰਡੋਂ ਆਏ ਆ, ਮੇਲੀ ਲੈ ਕੇ ਚਲੋ ਚੁੱਕੋ ਸਰ। ਬੜਾ ਚੱਲ ਚਾਹ, ਮੈਂ ਬੜਾ ਚਾਹ ਕਰਦਾ ਪਿਆ। ਕਿਆ ਕਰਦਾ ਵੇ? ਤੂੰ ਮੇਰਾ ਮਾਮਾ ਆ ਵੀ ਤੂੰ ਲੈ ਕੇ ਆਇਆ। ਇੱਕ ਆ ਜਹੰਨਵੀ ਜਿਹਾ ਬੰਦਾ ਲੈ ਕੇ ਫਿਰੀ ਜਾਂਦੇ ਤੁਸੀਂ। ਚਲੋ ਬਾਹਰ ਨਿਕਲ। ਯਾਰ ਤੇਰੇ ਵਾਸਤੇ ਏਡੀ ਦੂਰੋਂ ਲੈ ਕੇ ਆਏ, ਏਡੀ ਮਾਲ ਦੂਰੋਂ ਲੈ ਕੇ ਲੱਖ ਲਾ ਲਾ ਗੰਨਾ ਹੀ ਨਹੀਂ ਮਾਨ, ਜਿਹੜਾ ਅਸੀਂ ਪੂਰੀ ਟਰਾਲੀ ਲੈ ਕੇ ਲਾਲੀ ਲੈ ਕੇ ਆ ਲਾ ਗੰਨਾ ਲੈ ਲਾ, ਗੰਨਾ ਲੈ ਲਾ। 7-8 ਸਾਲ ਹੀ ਹੋਏ ਆ ਰਹਿਮਤ ਹੋਈ ਉਹ ਨੂੰ। ਚੱਲ ਬਾਹਰ ਨਿਕਲ, ਤੈਨੂੰ ਸੁਣਿਆ ਨਹੀਂ? ਬਗੈਰਤ ਘਟਿਆ ਜੇ ਨਾ ਹੁਣ ਤਾਂ। ਆ ਇੱਕ ਸਿਲੰਟੀ ਖਾ ਲਓ ਬੱਚੇ ਦੀ ਤਸਲੀਮ। ਚੱਲ ਬਾਹਰ ਚੱਲ। ਤੇਲੀ ਲੈ ਕੇ ਆਏ ਆ, ਤੁਹਾਡੇ ਲਈ ਆ ਲੈ ਕੇ ਆਏ ਆ। ਮੈਂ ਕਿਹਾ ਪਤਾ ਨਹੀਂ ਕਿੱਡੇ ਕੁ ਹਮਦਰਦ ਆ ਮੇਰੇ। ਔਰ ਲੱਖ ਲਾਨਤ ਤੇ ਤਿੱਲਾ ਟਰਾਲੀ ਪਤਾ ਨਹੀਂ ਕਿੱਥੋਂ 3 ਦਿਨ ਮਹੀਨਾ ਹੋ ਗਿਆ ਤਿਆਰ ਕਰਾਉਣ ਡਏ ਤੁਸੀਂ। ਮਰੋ ਤੁਹਾਡੇ ਸਮਾਨ ਤੇ ਵੀ ਲਾਨਤ ਤੇ ਤੁਹਾਡੇ ਤੇ ਵੀ ਲਾਨਤ। ਆ ਲੈ ਆ ਇੱਥੋਂ 2-2 ਰੁਪਏ ਦੇ ਮਿਲਦੇ ਆ। ਇਹਨਾਂ ਨੂੰ ਬਾਹਰ ਕੱਢ ਗਿਆ, ਚੱਲ ਬਾਹਰ ਕੱਢ ਗਿਆ। ਮਹਿਮਾਨ ਆਏ ਆ ਜੀ, ਪਿੰਡੋਂ ਆਏ ਆ।